ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ ਤੇ ਨਜ਼ਰ। ਅੱਜ ਹੈਗੀ ਆ ਜੀ 7 ਅਪ੍ਰੈਲ, ਦਿਨ ਹੈਗਾ ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੋਤਾ ਯੂਬਾ ਸਿਟੀ ਤੋਂ ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਕਰੋਨਾ ਮਰੀਜ਼ਾਂ ਦੇ ਲਈ ਕੋਵਿਡ ਹਸਪਤਾਲ ਹੈਲਪ ਸੈਂਟਰ ਵੀ ਬਣੇਗਾ, ਸਿਹਤ ਮੰਤਰਾਲੇ ਦੇ ਵੱਲੋਂ ਬਿਆਨ। ਹਾਂਜੀ ਬਿਲਕੁਲ, ਸਿਹਤ ਮੰਤਰਾਲਾ ਜਿਹੜਾ ਉਹ ਲਗਾਤਾਰ ਬਰੀਫਿੰਗ ਕਰਦਾ ਹਰ ਰੋਜ਼ ਉਹ ਆਪਣੀਆਂ ਜਿਹੜੀਆਂ ਵੀ ਉਹਨਾਂ ਦੀਆਂ ਗਤੀਵਿਧੀਆਂ ਹੁੰਦੀਆਂ ਉਹ ਦੱਸਦੇ ਆ। ਕੱਲ੍ਹ ਦੇ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ, ਉਹਦੇ ਵਿੱਚ ਇੱਕ ਉਹਨਾਂ ਨੇ ਬਹੁਤ ਵਧੀਆ ਤੇ ਬਹੁਤ ਵੱਡੀ ਚੀਜ਼ ਕਹੀ ਸੀ। ਬਹੁਤ ਵਧੀਆ ਕਹੀ ਕਿ ਘੱਟੋ ਘੱਟ ਸੱਚ ਬੋਲਿਆ, ਤੇ ਵੱਡੀ ਚੀਜ਼ ਇਹ ਸੀਗੀ ਕਿ ਸੱਚ ਹੈ ਜਿਹੜਾ ਉਹ ਚਿੰਤਾਜਨਕ ਬੋਲਿਆ। ਮਤਲਬ ਕਿ ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਤੀਜੇ ਗੇੜ ਦੇ ਵੱਲ ਵੱਧ ਰਹੇ ਹਾਂ, ਮਤਲਬ ਕਿ ਨੇੜੇ ਆ। ਇਹਦਾ ਮਤਲਬ ਹੈ ਕਿ ਸੈਕਿੰਡ ਪੜਾਅ ਤੋਂ ਅੱਗੇ ਚੱਲ ਗਿਆ ਇੰਡੀਆ, ਤੇ ਤੀਜੇ ਤੋਂ ਕਿਤੇ ਨਾ ਕਿਤੇ ਥੋੜਾ ਜਿਹਾ ਪਿੱਛੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੱਚ ਕਿਹਾ ਜਾ ਸਕਦਾ, ਬਹੁਤ ਚਿੰਤਾਜਨਕ ਸੱਚ ਹੈ ਕਿ ਜੇ ਥਰਡ ਸਟੇਜ ਸ਼ੁਰੂ ਹੁੰਦੀ ਹੈ ਕਰੋਨਾ ਦੀ ਇੰਡੀਆ 'ਚ ਤਾਂ ਬਹੁਤ ਤਰਾਈ ਹੋਏਗੀ। ਇਹ ਸੱਚ ਹੀ ਹੈ ਨਾ, ਤੁਸੀਂ ਦੇਖਿਆ ਹੀ ਆ ਕਿ ਅਮਰੀਕਾ 'ਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਵਾ। ਔਰ ਇਸ ਤੋਂ ਅੱਗੇ ਵੀ ਸਟੇਜਾਂ ਹੁੰਦੀਆਂ, ਕਿ ਇਹ ਨਹੀਂ ਹੈ ਕਿ ਥਰਡ ਸਟੇਜ ਦੇ ਵਿੱਚ ਜਾ ਕੇ ਜੇ ਪਤਾ ਨਹੀਂ ਲੱਗਦਾ ਕਿ ਕੌਣ ਕਿਹਦੇ ਤੋਂ ਲੱਗ ਗਿਆ ਤਾਂ ਇਹ ਲਾਸਟ ਸਟੇਜ ਹੈ। ਤੋਂ ਅਗਲੀਆਂ ਵੀ ਸਟੇਜ ਹੈ ਦੋ ਸ਼ਾਇਦ, ਤਾਂ ਐਂਡ ਵਾਲੀ ਹੈ ਪੀਕ ਸਟੇਜ, ਉੱਥੇ ਪਤਾ ਹੀ ਨਹੀਂ ਕੀ ਹੋਣਾ। ਤਾਂ ਖੈਰ ਦੁਆ ਆ ਕਿ ਐਸਾ ਕੁਛ ਨਾ ਹੋਵੇ। ਤਾਂ ਅੱਜ ਦੀ ਜਿਹੜੀ ਇਹਨਾਂ ਦੀ ਹੈਗੀ ਸੀਗੀ ਪ੍ਰੈਸ ਕਾਨਫਰੰਸ, ਉਹਦੇ ਵਿੱਚ ਇਹਨਾਂ ਨੇ ਜੋ ਚੀਜ਼ਾਂ ਕਹੀਆਂ ਨੇ ਉਹ ਇਹ ਆ ਕਿ ਇੱਕ ਤੇ ਅਸੀਂ ਦੇਖੋ ਜੀ ਹਸਪਤਾਲ ਖੋਲਾਂਗੇ, ਕੋਵਿਡ ਕੇਅਰ ਸੈਂਟਰ ਹਸਪਤਾਲ ਬਣੇਗਾ। ਇਸ ਤੋਂ ਇਲਾਵਾ ਜਿੱਦਾਂ ਆਈਸੋਲੇਸ਼ਨ ਸੈਂਟਰ ਬਣਾਉਣ ਦੀ ਜ਼ਰੂਰਤ ਆ। ਉਹ ਕਹਿੰਦੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਤਕਰੀਬਨ ਮਤਲਬ ਕਿ ਭਾਰਤੀ ਰੇਲਵੇ ਜਿਹੜਾ 2500 ਕੋਚਾਂ ਨੂੰ 40,000 ਆਈਸੋਲੇਸ਼ਨ ਬੈੱਡਾਂ ਦੇ ਵਿੱਚ ਤਬਦੀਲ ਕੀਤਾ ਉਹਨੇ। ਤਾਂ ਇਹ ਇੱਕ ਬਹੁਤ ਵੱਡਾ ਫਿਗਰ ਆ, ਜੇ ਆਪਾਂ ਦੇਖੀਏ ਹਿਊਜ ਫਿਗਰ ਹੈ ਕਿ 40,000 ਆਈਸੋਲੇਸ਼ਨ ਬੈੱਡ ਜਿਹੜੇ ਆ ਉਹ 2500 ਕੋਚਾਂ ਦੇ ਵਿੱਚ ਬਣਦੇ ਆ। ਤੇ ਨਾਲ ਉਹ ਕਹਿੰਦੇ ਆ ਕਿ ਰੋਜ਼ਾਨਾ 375 ਆਈਸੋਲੇਸ਼ਨ ਬੈੱਡ ਜਿਹੜੇ ਆ ਉਹ ਬਣਾਏ ਜਾ ਰਹੇ ਆ। ਦੇਸ਼ ਭਰ ਦੇ ਵਿੱਚ 133 ਥਾਵਾਂ ਤੇ ਕੰਮ ਚੱਲਦਾ ਵਾ। ਤੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਉਹ ਤੁਹਾਡੇ ਅੱਗੇ ਦਰਖਾਸਤ ਕਰਦੀ ਹੈ ਲੋਕਾਂ ਦੇ ਅੱਗੇ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਲੋਕਡਾਊਨ ਦੀ ਤੁਸੀਂ ਤੋੜਨ ਵਾਲੀ ਜਿਹੜੀ ਆਦਤ ਹੈ ਨਾ ਇਹ ਛੱਡੋ। ਮਤਲਬ ਕਿ ਲੋਕਡਾਊਨ ਦੀ ਜਿਹੜੀ ਪਾਲਣਾ ਉਹ ਹਰ ਹਾਲਤ ਦੇ ਵਿੱਚ ਕਰੋ। ਤੇ ਦੂਜੀ ਗੱਲ ਉਹਨਾਂ ਨੇ ਕਹੀ ਆ ਜਿਹੜੀ ਬਹੁਤ ਮਹੱਤਵਪੂਰਨ ਆ ਕਿ ਉਹ ਕਹਿੰਦੇ ਕਿ ICMR ਨੇ ਆਪਣੇ ਅਧਿਐਨ 'ਚ, ਮਤਲਬ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਉਹਨਾਂ ਨੇ ਆਪਣੇ ਅਧਿਐਨ 'ਚ ਸਪਸ਼ਟ ਕੀਤਾ ਵਾ ਕਿ COVID-19 ਦਾ ਇੱਕ ਮਰੀਜ਼ ਜੇਕਰ ਲੋਕਡਾਊਨ ਤੇ ਸਮਾਜਿਕ ਦੂਰੀ ਸ਼ਬਦ ਇਹਨਾਂ ਦਾ ਮੇਰਾ ਨਹੀਂ ਹੈ, ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਿਹਾ ਹੈ ਤਾਂ ਉਹ 30 ਦਿਨਾਂ 'ਚ 406 ਲੋਕਾਂ ਨੂੰ ਪੀੜਤ ਕਰ ਸਕਦਾ। ਤਾਂ ਇੱਕ ਬਹੁਤ ਵੱਡਾ ਉਹਨਾਂ ਨੇ ਅੰਕੜਾ ਦੱਸਿਆ ਵਾ। ਤਾਂ ਬਾਕੀ ਤੇ ਗੱਲਾਂ ਜਿਹੜੀਆਂ ਵੱਧਦੀਆਂ ਨੇ, ਹੁਣ ਸਭ ਤੋਂ ਵੱਡੀ ਗੱਲ ਤੇ ਇਹੋ ਆ ਕਿ ਜਿਸ ਤਰ੍ਹਾਂ ਸੈਂਟਰ ਬਣਾਏ ਜਾ ਰਹੇ ਆ, ਜਿਸ ਤਰ੍ਹਾਂ ਨਾਲ ਹਸਪਤਾਲ ਖੋਲ੍ਹੇ ਜਾ ਰਹੇ ਆ, ਤਾਂ ਇਹਦਾ ਮਤਲਬ ਇਹ ਕਿ ਜੋ ਪ੍ਰਧਾਨ ਮੰਤਰੀ ਨੇ ਬੀਤੇ ਦਿਨੀ ਗੱਲ ਆਖੀ ਕਿ ਭਾਈ ਇਹ ਲੜਾਈ ਜਿਹੜੀ ਆ ਲੰਬੀ ਜਾ ਸਕਦੀ ਆ, ਤੇ ਪਿਛਲੀਆਂ ਲੜਾਈਆਂ 'ਚ ਗਹਿਣਾ ਗੱਟਾ ਵੀ ਬੀਬੀਆਂ ਦੇ ਦਿਆ ਕਰਦੀਆਂ ਸੀ। ਯਾਦ ਹੈ ਨਾ ਤੁਹਾਨੂੰ, ਉਹਨਾਂ ਨੇ ਬੋਲਿਆ ਸੀ ਤੇ ਲੋਕੀ ਕਹਿੰਦੇ ਹੁਣ ਦੇਵੋ ਭੈਣੋ ਨੀ ਵੀਰਾ ਮੰਗੇ ਜੰਜੀਰੀਆਂ, ਕਿ ਹੁਣ ਪਟਾਕੇ ਚਲਾਉਣ ਵਾਲੇ ਆ ਜਿਹੜੇ ਉਹ ਗਹਿਣਾ ਗੱਟਾ ਵੀ ਦੇ ਦਿਓ। ਤਾਂ ਖੈਰ
देखो लगता ਇਹੋ ਆ ਰਾਜ ਕਰਨਵੀਰ ਸਿੰਘ ਜੀ ਕਿ ਲੜਾਈ ਜਿਹੜੀ ਆ ਉਹ ਲੰਮੀ ਜਾ ਸਕਦੀ ਇੰਡੀਆ ਦੇ ਵਿੱਚ, ਕਿਉਂਕਿ ਇੰਡੀਆ ਦਾ ਜੇ ਤੁਸੀਂ ਹਾਲ ਦੇਖੋਗੇ, ਆਲਮ ਦੇਖੋਗੇ, ਤਾਂ ਉਹ ਇਹ ਆ ਕਿ ਟੈਸਟਿੰਗ ਹਾਲੇ ਵਿਆਪਕ ਪੱਧਰ ਤੇ, ਵੱਡੇ ਪੱਧਰ ਤੇ ਨਹੀਂ ਗਈ। ਜਿੱਥੋਂ ਕਿ ਹੌਟਸਪੌਟ ਤੁਹਾਨੂੰ ਪਤਾ ਲੱਗ ਸਕਣ, ਜਿੱਥੇ ਕਿ ਜ਼ਿਲ੍ਹਿਆਂ ਦੀ ਨਿਸ਼ਾਨਦੇਹੀ ਹੋ ਸਕੇ, ਜਿੱਥੋਂ ਬਾਅਦ ਦੇ ਵਿੱਚ ਤੁਸੀਂ ਲਾਕਡਾਊਨ ਖੋਲ੍ਹਣਾ ਤਾਂ ਕੁਝ ਇਲਾਕਿਆਂ ਨੂੰ ਤੁਸੀਂ ਤਾਲਾਬੰਦ ਕਰ ਸਕੋ। ਐਸਾ ਕੋਈ ਅੰਕੜਾ ਨਹੀਂ ਹੈ। ਮੈਂ ਤਾਂ ਹੀ ਕਹਿੰਦਾ ਸਾਂ ਸ਼ੁਰੂ ਤੋਂ ਕਿ ਦੇਖੋ ਟੈਸਟਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਘੱਟੋ ਘੱਟ ਤੁਹਾਡੀ ਨਿਸ਼ਾਨਦੇਹੀ ਤੇ ਹੋਊਗੀ ਨਾ 14 ਤੀਕ, ਜਦ ਤੁਸੀਂ ਲਾਕਡਾਊਨ ਦਾ ਪਹਿਲਾ ਪੜਾਅ ਖਤਮ ਕਰੋਗੇ। ਪਹਿਲਾ ਪੜਾਅ ਨਿਸ਼ਚਿਤ ਹੈ ਕਿ ਜਦ ਤੁਸੀਂ ਪਹਿਲੇ ਪੜਾਅ ਤੇ ਪਹੁੰਚੋਗੇ, ਖਾਤਮੇ ਤੇ ਪਹੁੰਚੋਗੇ, ਤਾਂ ਤੁਹਾਡੇ ਕੋਲ ਇੱਕ ਬਹੁਤ ਵੱਡੀ ਸਟੱਡੀ ਹੋਣੀ ਚਾਹੀਦੀ ਅੰਕੜਿਆਂ ਦੀ ਕਿ ਹਾਂ ਕਿੱਥੇ ਕਿੱਥੇ ਸਾਨੂੰ ਤਾਲਾਬੰਦੀ ਦੀ ਜ਼ਰੂਰਤ ਹੈ, ਕਿਹੜੇ ਕਿਹੜੇ ਇਲਾਕੇ ਜਿਹੜੇ ਆ ਉਹ ਸਿਕਿਉਰ ਆ, ਇਸ ਵੇਲੇ ਸੇਫ ਆ। ਤਾਂ ਇਹ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਹਾਲੇ ਅੱਧ ਅਧੂਰੀ ਆ। ਸੋ ਲੱਗਦਾ ਇਹੋ ਆ ਕਿ ਜਿਸ ਤਰ੍ਹਾਂ ਇਹ ਗਿਣਾ ਰਹੇ ਨੇ, ਜਿਸ ਤਰ੍ਹਾਂ ਇਹ ਦੱਸ ਰਹੇ ਨੇ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸੰਕੇਤ ਕਰ ਰਹੇ, ਸੰਕੇਤਕ ਭਾਸ਼ਾ ਉਹ ਦੱਸ ਰਹੇ ਆ ਲੋਕਾਂ ਨੂੰ, ਤਾਂ ਇਹ ਮਾਮਲਾ ਗੜਬੜ ਵੀ ਹੋਏਗਾ ਔਰ ਦੂਸਰਾ ਲੰਮਾ ਵੀ ਜਾਏਗਾ। ਮੈਂ ਡਰਾ ਨਹੀਂ ਰਿਹਾ, ਮੈਂ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਸਥਿਤੀ ਜਿਹੜੀ ਆ ਉਹ ਨਾ ਦਿਸੇ, ਜਿਹਨੂੰ ਅੱਜ ਅਸੀਂ ਔਖਿਆਰੀ ਗਿਣਦੇ ਆ ਕਿ ਬੜੀ ਔਖਿਆਈ ਆ ਯਾਰ, ਅਸੀਂ ਘਰਾਂ 'ਚ ਤੜੇ ਪਏ ਆ। ਹੋ ਸਕਦਾ ਇਸ ਤੋਂ ਵੀ ਸਿਚੁਏਸ਼ਨ ਜਿਹੜੀ ਆ ਉਹ ਡਾਢੀ ਹੋਵੇ ਆਉਣ ਵਾਲੇ ਸਮੇਂ 'ਚ, ਸਾਨੂੰ ਤਿਆਰ ਰਹਿਣਾ ਚਾਹੀਦਾ। ਖੈਰ ਜੇ ਆਪਾਂ ਪੂਰੇ ਸੰਸਾਰ ਦੇ ਵਿੱਚ ਵੇਖੀਏ, ਕਰੋਨਾ ਵਾਇਰਸ ਕੇਸਸ ਸੀਗੇ ਜਿਹੜੇ ਹੁਣ ਤੋਂ 20 ਮਿੰਟ ਪਹਿਲਾਂ ਉਹ 13,86,335, ਜਿਹਦੇ 'ਚ 76,545 ਡੈਥ ਔਰ ਰਿਕਵਰਡ ਕੇਸ ਜਿਹੜੇ ਆ ਉਹ ਆਲਮੋਸਟ 3 ਲੱਖ ਆ। ਤਾਂ ਇਸ ਤੋਂ ਇਲਾਵਾ ਵੱਡੀਆਂ ਜਿਹੜੀਆਂ ਖਬਰਾਂ ਜਾਂ ਕਹਿ ਲਈਏ ਅੱਜ ਦੀਆਂ ਕਰੋਨਾ ਮੁਤਲਕ ਗਤੀਵਿਧੀਆਂ ਜਿਹੜੀਆਂ ਰਹੀਆਂ, ਉਹਦੇ ਵਿੱਚ ਇਹ ਹੈ ਕਿ ਇੱਕ ਸੈਡ ਨਿਊਜ਼ ਇਹ ਆਈ ਕਿ ਲੀਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜ਼ਿਬਰਲ ਜਿਹੜੇ ਆ ਉਹ ਚੱਲ ਵਸੇ ਆ ਕਰੋਨਾ ਵਾਇਰਸ ਦੇ ਚੱਲਦੇ ਆ। ਇਸੇ ਤਰ੍ਹਾਂ ਇੱਕ ਵੱਡੀ ਖਬਰ ਰਹੀ ਜਾਂ ਕੌਮਾਂਤਰੀ ਖਬਰ ਕਹਿ ਲਈਏ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਵੀ ਸਿਹਤ ਜਿਹੜੀ ਆ ਉਹ ਦੱਸ ਦੇ ਕੇ ਢਿੱਲੀ ਹੋ ਗਈ ਔਰ ਇੱਕ ਪਾਕਿਸਤਾਨੀ ਚੈਨਲ ਨੇ ਤਾਂ ਉਹਨਾਂ ਦਾ ਇੰਤਕਾਲ ਵੀ ਕਰਾ ਦਿੱਤਾ। ਪਾਕਿਸਤਾਨੀ ਤੁਹਾਨੂੰ ਪਤਾ ਥੋੜਾ ਜਿਹਾ ਐਡਵਾਂਸ ਹੀ ਚੱਲ ਜਾਂਦੇ ਆ ਕਈ ਵਾਰ, ਤਾਂ ਖੈਰ ਉਹਨਾਂ ਦੀ ਸਲਾਮਤੀ ਵਾਸਤੇ ਦੁਆ। ਤੇ ਦੂਸਰੇ ਪਾਸੇ 24 ਘੰਟਿਆਂ ਦੇ ਦੌਰਾਨ ਯੂਕੇ 'ਚ 854 ਮੌਤਾਂ ਹੋਈਆਂ ਨੇ, ਬਹੁਤ ਵੱਡਾ ਫਿਗਰ ਆ 854 ਮੌਤਾਂ। ਤੇ ਵੈਸੇ ਕੁੱਲ ਗਿਣਤੀ ਉੱਥੇ ਜਿਹੜੀ ਕੇਸਾਂ ਦੀ ਆ ਉਹ 6236 ਹੈ। ਤੇ ਇੱਧਰ ਟਰੰਪ ਸਾਹਿਬ ਨੇ ਜੋ ਤੁਹਾਨੂੰ ਪਤਾ ਹੀ ਆ ਇੱਕ ਛੰਡਿਆ ਤੀਰ, ਉਸ ਤੋਂ ਬਾਅਦ ਜੋ ਹੋਇਆ ਹਲਚਲ ਹੋਈ ਹੈ ਕੌਮਾਂਤਰੀ ਪੱਧਰ ਤੇ ਇੰਡੀਆ ਦੇ ਵਿੱਚ, ਉਹ ਸਭ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਲਹਿਜ਼ਾ ਐਸਾ ਵਰਤਿਆ ਜਿਹਦੇ ਵਿੱਚ ਕਿਹਾ ਕਿ ਭਾਈ ਦਵਾਈ ਵੀ ਦਿਓ ਤੇ ਨਾਲ ਥੋੜਾ ਜਿਹਾ ਬਚੋ, ਸਾਡੇ ਗੁੱਸੇ ਤੋਂ ਵੀ ਬਚੋ। ਤਾਂ ਨਿਊਯਾਰਕ ਦੇ ਵਿੱਚੋਂ ਇੱਕ ਸੈਡ ਨਿਊਜ਼ ਜਿਹੜੀ ਆ ਪੰਜਾਬੀ ਭਾਈਚਾਰੇ ਵਾਸਤੇ, ਕਹਿੰਦੇ ਕਿ ਉੱਥੇ ਬਹੁਤ ਸਤਿਕਾਰਤ ਵਿਅਕਤੀ ਸਨ ਜਿਹੜੇ ਕੁਲਵਿੰਦਰ ਸਿੰਘ ਜੀ, ਉਹਨਾਂ ਦੀ ਮੌਤ ਹੋਈ ਆ ਕਰੋਨਾ ਵਾਇਰਸ ਦੇ ਚੱਲਦੇ ਆ। ਤੇ US ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਗਈ ਹੁਣ, ਤੇ ਮੇਰੇ ਖਿਆਲ ਦੇ ਨਾਲ ਤਕਰੀਬਨ 4 ਲੱਖ ਦੇ ਕਰੀਬ ਪਹੁੰਚ ਗਈ ਹੈ ਕੇਸਾਂ ਦੀ ਗਿਣਤੀ, ਤੇ ਮੌਤਾਂ ਦੀ ਤਾਦਾਦ ਜਿਹੜੀ ਆ ਉਹ ਤੇ ਮੇਰੇ ਖਿਆਲ ਦੇ ਨਾਲ 11-12 ਹਜ਼ਾਰ ਦੇ ਕਰੀਬ ਆ। ਇੱਧਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕੁਝ ਸਟੇਟਾਂ ਦੇ ਵਿੱਚ ਆਲਮੋਸਟ ਮੇਰੇ ਖਿਆਲ ਦੇ ਨਾਲ ਅੱਧਾ ਦਰਜਨ ਸਟੇਟ ਆ ਜਿਨ੍ਹਾਂ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ, ਕਿਉਂਕਿ ਉੱਥੇ ਵੀ ਯਕਦਮ ਮਾਮਲੇ ਵਧਣੇ ਸ਼ੁਰੂ ਹੋ ਗਏ। ਹਾਲਾਂਕਿ ਮੈਂ ਜਾਪਾਨ ਨੂੰ ਵੇਖ ਰਿਹਾ ਸੀਗਾ ਕਿ ਬਹੁਤ ਬਿਹਤਰੀਨ ਕੰਮ ਕੀਤਾ ਉਹਨਾਂ ਨੇ ਜਦੋਂ ਚਾਈਨਾ ਇਨਫੈਕਟਡ ਸੀਗਾ, ਮਤਲਬ ਕਿ ਚਾਈਨਾ ਪੂਰਾ ਮੁਲਕ ਨਹੀਂ, ਵੁਹਾਨ ਜਦੋਂ ਖਾਸ ਤੌਰ ਤੇ, ਤਾਂ ਉਹ ਬਚੇ ਰਹੇ। ਉਹਨਾਂ ਨੇ ਆਪਣੇ ਆਪ ਨੂੰ ਬਹੁਤ ਤਰਕੀਬ ਦੇ ਨਾਲ ਬਚਾਇਆ ਸੀ, ਪਰ ਤਕਦੀਰ ਦੇ ਅੱਗੇ ਕਹਿੰਦੇ ਕਈ ਵਾਰ ਤਕਦੀਰ ਨਹੀਂ ਚੱਲਦੀ। ਤਾਂ ਖੈਰ ਜਾਪਾਨ ਨੂੰ ਵੀ ਐਮਰਜੈਂਸੀ ਲਾਉਣੀ ਪਈ ਹੈ ਕਈ ਸਟੇਟਾਂ 'ਚ। ਇਹਦਾ ਮਤਲਬ ਹੈ ਕਿ ਸਥਿਤੀਆਂ ਜਿਹੜੀਆਂ ਵਿਗੜ ਰਹੀਆਂ ਨੇ ਪੈਰੋ ਪੈਰ, ਜਾਪਾਨ ਵਰਗੇ ਮੁਲਕ ਵੀ ਜਿਹੜੇ ਆ ਉਹ ਚਿੰਤਾ ਤੁਰਨ ਆ ਇਸ ਵੇਲੇ। ਇੰਡੀਆ ਨੂੰ ਮੁੜੀਏ ਤਾਂ ਇੱਥੇ ਇਸ ਵੇਲੇ ਲਗਭਗ 5000 ਤੱਕ ਕੇਸ ਪਹੁੰਚ ਗਿਆ, ਮਤਲਬ ਕਿ 4911 ਸੀਗੇ, ਹੁਣ ਤੋਂ 20 ਮਿੰਟ ਪਹਿਲਾਂ ਮੈਂ ਚੈੱਕ ਕੀਤਾ ਸੀਗਾ 5200 ਹੋ ਗਿਆ ਜੀ। ਹਾਂਜੀ 5000 ਟੱਪ ਜਾਣਾ, ਕਿਉਂਕਿ ਅੰਕ ਬਦਲਦੇ ਪਏ ਨਾ ਮਿੰਟ ਸੈਕਿੰਡ। ਵੇਖਿਆ ਦਿਲ ਨੂੰ ਕੁਛ ਹੁੰਦਾ, ਮੌਤਾਂ ਦੀ ਗਿਣਤੀ ਤੁਸੀਂ ਵੇਖ ਕੇ ਹਟੋਗੇ, ਦੁਬਾਰਾ ਰਿਫਰੈਸ਼ ਕਰੋਗੇ ਤਾਂ 100-150 ਮਰਿਆ ਹੁੰਦਾ ਜਦ ਅਸੀਂ 1-2 ਸੈਕਿੰਡ ਬਾਅਦ ਆਉਂਦੇ ਆ ਤਾਂ 100-150 ਘਰ ਜਿਹੜਾ ਉਹ ਮਾਤਮ 'ਚ ਡੁੱਬ ਚੁੱਕਾ ਹੁੰਦਾ। ਤਾਂ ਖੈਰ 137-38 ਮੌਤਾਂ ਇੱਥੇ ਹੋ ਚੁੱਕੀਆਂ। ਤੇ ਪਿਛਲੇ 24 ਘੰਟਿਆਂ 'ਚ ਜਿਹੜੀ ਚਿੰਤਾ ਵਾਲੀ ਗੱਲ ਆ ਕਿ ਪਿਛਲੇ 24 ਘੰਟਿਆਂ 'ਚ ਫਿਰ 500 ਤੋਂ ਉੱਤੇ ਮਾਮਲੇ ਆਏ ਆ। ਤਾਂ 500 ਤੋਂ ਘੱਟ ਅੰਕੜਾ ਜਿਹੜਾ ਉਹ ਨਹੀਂ ਆ ਰਿਹਾ ਇੰਡੀਆ ਦਾ ਹਰੇਕ 24 ਘੰਟਿਆਂ ਦੇ ਵਿੱਚ, ਇਹ ਇੱਕ ਚਿੰਤਾਜਨਕ ਗੱਲ ਆ। ਤਾਂ ਦੂਸਰੇ ਪਾਸੇ ਤਬਲੀਗ ਜਮਾਤ ਦੇ ਕੁਝ ਵਿਅਕਤੀ ਆ ਜਿਹੜੇ ਉਹ ਸੁਪਰੀਮ ਕੋਰਟ 'ਚ ਪਹੁੰਚੇ ਆ, ਉਹ ਕਹਿੰਦੇ ਕਿ ਸਾਡੀ ਜਾਨ ਛੁਡਾਓ। ਕੁਛ ਆ ਜਿਹੜੇ ਹੈਗੇ ਆ ਐਂਕਰ, ਮੀਡੀਆ ਐਂਕਰ ਹੈ ਜਿਹੜੇ,
ਉਹ ਹੱਥ ਧੋ ਕੇ ਸਾਡੇ ਪਿੱਛੇ ਪੈ ਗਏ ਆ। ਤਾਂ ਇਹ ਮਾਮਲਾ ਜਿਹੜਾ ਹੁਣ ਤਬਲੀਗ ਜਮਾਤ ਵਾਲਾ ਉਹ ਚੱਲ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਕਦ ਸੁਣਵਾਈ ਕਰਦੀ ਆ, ਕਿਹਨੂੰ ਨੋਟਿਸ ਕੀਤਾ ਜਾਂਦਾ, ਇੰਤਜ਼ਾਰ ਰਹੇਗਾ। ਤੇ ਇੱਧਰ ਭਾਰਤ ਨੇ ਹਾਮੀ ਭਰੀ ਦਿੱਤੀ ਆ, ਜੋ ਦਵਾਈ ਉਹਨਾਂ ਨੇ ਮੰਗੀ ਸੀਗੀ ਮਲੇਰੀਏ ਵਾਲੀ, ਸੋ ਭਾਰਤ ਹੈ ਜਿਹੜਾ ਉਹ ਹੁਣ ਐਕਸਪੋਰਟ ਕਰੇਗਾ ਦਵਾਈ। ਅਮਰੀਕਾ ਹੀ ਨਹੀਂ, ਇਸ ਤੋਂ ਇਲਾਵਾ ਹੋਰ ਜਿੱਦਾਂ ਸਾਰਕ ਦੇ ਮੁਲਕ ਆ ਜਾਂ ਹੋਰ ਐਸੇ ਮੁਲਕ ਜਿਹੜੇ ਇਹ ਲੜਾਈ ਦੇ ਵਿੱਚ ਇਸ ਵੇਲੇ ਉਲਝੇ ਹੋਏ ਆ, ਜਿੱਥੇ ਜਿੱਥੇ ਵੀ ਜ਼ਿਆਦਾ ਪ੍ਰਕੋਪ ਆ, ਇਹ ਕਹਿੰਦੇ ਕਿ ਅਸੀਂ ਦਵਾਈ ਘੱਲਾਂਗੇ। ਤਾਂ ਦੂਸਰੇ ਪਾਸੇ WhatsApp ਨੇ ਇੱਕ ਵੱਡਾ ਫੈਸਲਾ ਲਿਆ ਕਿ ਹੁਣ ਇੱਕ ਯੂਜ਼ਰ ਨੂੰ ਹੀ ਭੇਜਿਆ ਜਾ ਸਕੇਗਾ ਫਾਰਵਰਡ ਮੈਸੇਜ। ਅੱਗੇ 5 ਨੂੰ ਭੇਜਿਆ ਜਾ ਸਕਦਾ ਸੀ, ਅਨਲਿਮਟਿਡ। ਅੱਗੇ ਪਹਿਲਾਂ ਤੇ ਅਨਲਿਮਟਿਡ ਹੀ ਹੁੰਦੀ ਸੀਗੀ ਨਾ ਫਾਰਵਰਡਿੰਗ, ਜਿੱਦਾਂ ਮਰਜ਼ੀ ਕਰੇ ਚਲੋ। ਤਾਂ ਹੁਣ ਜਿਹੜਾ ਇੱਕ ਯੂਜ਼ਰ ਨੂੰ ਹੀ ਫਾਰਵਰਡ ਜਿਹੜਾ ਮੈਸੇਜ ਹੈ ਉਹ ਪਾਸ ਆਊਟ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਜੇ ਭਾਰਤ ਦਾ ਹੁਣ ਹਾਲ ਜੇ ਦੇਖਣਾ ਹੋਵੇ ਇਸ ਵੇਲੇ, ਤਾਂ ਉਹ ਇੱਕ ਅੰਕੜੇ ਤੋਂ ਦੇਖਿਆ ਜਾ ਸਕਦਾ, ਜਿਹੜਾ ਕਿ ਅੰਕੜਾ ਲਿਆ ਗਿਆ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਆਰਥਿਕਤਾ, ਉਹਨਾਂ ਦਾ ਜਿਹੜਾ ਹਫ਼ਤਾਵਾਰੀ ਟਰੈਕਰ ਆ, ਉਹਨਾਂ ਦਾ ਜਿਹੜਾ ਅੰਕੜਾ ਹੈ ਉਹ ਇਹ ਹੈ ਕਿ ਇਸ ਵੇਲੇ ਬੇਰੁਜ਼ਗਾਰੀ ਦੀ ਦਰ ਹੈ ਜਿਹੜੀ ਇੰਡੀਆ ਦੀ, ਉਹ 30.9 ਲਗਭਗ 31 ਤੇ ਪਹੁੰਚ ਗਈ ਆ। 31 ਤੇ 6-7 ਤੇ ਆਪਾਂ ਦੇਖਦੇ ਹੀ ਸਾਂ ਖਬਰਾਂ 'ਚ, ਆਪਾਂ ਕਈ ਵਾਰ ਬੇਰੁਜ਼ਗਾਰੀ ਦਰ ਦੀ ਗੱਲ ਕੀਤੀ ਆ, ਤਾਂ ਯਕਦਮ ਕਿੱਥੇ ਚੱਲ ਗਈ 30-31 ਤੇ ਉਹ ਕਹਿੰਦੇ ਆ ਕਿ ਜਿਹੜੀ ਇਹ ਕੁੱਲ ਬੇਰੁਜ਼ਗਾਰੀ ਦਰ ਆ ਸ਼ਹਿਰੀ ਬੇਰੁਜ਼ਗਾਰੀ ਦਰ 31 ਦੀ ਹੈ, ਔਰ ਜਿਹੜੀ ਕੁੱਲ ਦੇਸ਼ ਦੀ ਬੇਰੁਜ਼ਗਾਰੀ ਦਰ ਆ ਉਹ ਹੈਗੀ ਆ ਲਗਭਗ 23.5 ਤੇ ਪਹੁੰਚ ਗਈ। ਮਤਲਬ ਕਿ 7 ਕੁ ਦੇ ਕਰੀਬ ਸੀ, 6-7 ਦੇ ਕਰੀਬ ਸੀਗੀ। ਤਾਂ ਤੁਸੀਂ ਦੇਖੋ ਕਿ ਥੋੜੇ ਦਿਨ ਹੀ ਹੋਇਆ, ਜੇ 2 ਹਫ਼ਤੇ ਹੋਇਆ ਲਾਕਡਾਊਨ ਨੂੰ, ਤਾਂ ਇਹ ਚੱਲ ਗਿਆ ਅੰਕੜਾ ਲਗਭਗ 25% ਤੇ, ਔਰ ਅੱਗੇ ਜਾ ਕੇ ਇਹ ਅੰਕੜਾ ਬਹੁਤ ਤੇਜ਼ੀ ਨਾਲ ਵਧੇਗਾ। ਤਾਂ ਇਹ ਆਪਣੇ ਆਪ ਦੇ ਵਿੱਚ ਇੰਡੀਆ ਵਾਸਤੇ ਬਹੁਤ ਖਤਰਨਾਕ ਸਾਇਰਨ ਹੈ, ਜਾਂ ਕਹੀਏ ਖਤਰੇ ਦਾ ਗੁੱਗੂ ਹੈ। ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਕੇਸਾਂ ਦੀ ਗਿਣਤੀ ਲਗਭਗ 100 ਮਤਲਬ ਕਿ 99 ਹੋ ਚੁੱਕੇ ਸਨ, ਤੇ ਮੌਤਾਂ ਦੀ ਤਾਦਾਦ ਜਿਹੜੀ ਆ 8 ਆ। ਇੱਕ ਜਥੇਦਾਰ ਸਾਹਿਬ ਜਿਹੜੇ ਆ ਯਾਨੀ ਹਰਪ੍ਰੀਤ ਸਿੰਘ ਜੀ, ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹ ਕਹਿੰਦੇ ਆ ਕਿ ਵਿਸਾਖੀ ਨੂੰ ਲੈ ਕੇ ਉਹਨਾਂ ਦਾ ਬਿਆਨ ਆਇਆ ਕਿ ਇੱਕ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਜਿਹੜੀ ਉਹ ਆਯੋਜਿਤ ਜ਼ਰੂਰ ਕੀਤੀ ਜਾਏਗੀ ਵਿਦਿਆਰਥੀਆਂ ਵਾਸਤੇ। ਬਾਕੀ ਕੋਈ ਵੀ ਆਯੋਜਨ ਉਹਨਾਂ ਨੇ ਕਿਹਾ ਕਿ ਟਾਲ ਦਿਓ ਜੋ ਵਿਸਾਖੀ ਦੇ ਮੁਤਲਕ ਹੈ। ਇੱਧਰ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਮੋਹਾਲੀ 'ਚ ਪੈਂਦਾ, ਉੱਥੇ ਇੱਕੋ ਪਿੰਡ ਦੇ ਵਿੱਚ 7 ਕਰੋਨਾ ਵਾਇਰਸ ਦੇ ਅੱਜ ਮਾਮਲੇ ਜਿਹੜੇ ਆ ਉਹ ਇੱਕੋ ਦਮ ਸਾਹਮਣੇ ਆ ਗਏ। ਐਸੇ ਹੀ 2 ਮਾਮਲੇ ਜਿਹੜੇ ਮਾਨਸਾ ਦੇ ਵਿੱਚ ਆਏ ਸਾਹਮਣੇ। ਸਾਰੇ ਉਹ ਜਿਹੜੇ ਸੀਗੇ ਇਹ ਪੇਸ਼ੈਂਟ 2 ਜਿਹੜੇ ਕਰੋਨਾ ਵਾਇਰਸ ਦੇ, ਇਹ ਜਮਾਤੀਆਂ ਦੇ ਵਿੱਚੋਂ ਹੀ ਸੀਗੇ। ਤਾਂ ਇਸੇ ਤਰ੍ਹਾਂ ਪਠਾਨਕੋਟ ਦੇ ਵਿੱਚੋਂ ਵੀ ਉਹ ਜਿਹੜੀ ਔਰਤ ਸੀਗੀ ਮ੍ਰਿਤਕ, ਉਹਦਾ ਪਤੀ ਪੋਜ਼ਿਟਿਵ ਹੈ, ਉਹਦਾ ਪਰਿਵਾਰ ਵੀ ਪੋਜ਼ਿਟਿਵ ਆ ਗਿਆ। ਮੋਗਾ 'ਚ ਵੀ ਦਿੱਤੀ ਹੈ ਦਸਤਕ ਕਰੋਨਾ ਵਾਇਰਸ ਨੇ। ਪਹਿਲਾਂ ਇੱਕ ਪੇਸ਼ੈਂਟ ਦੀ ਪੁਸ਼ਟੀ ਹੋਈ, ਫਿਰ ਉਸ ਤੋਂ ਬਾਅਦ 2 ਹੋਰਾਂ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆ ਗਈ। ਇਹ ਵੀ ਜਿਹੜੇ ਆ ਇਹ ਮਰਕਜ਼ ਦੇ ਵਿੱਚੋਂ ਹੀ ਆਏ ਸਨ, ਯਾਨੀ ਤਬਲੀਗੀ ਸਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅੱਜ ਇੱਕ ਕਿਸਾਨਾਂ ਵਾਸਤੇ ਰਾਹਤ ਭਰੀ ਖਬਰ ਦਿੱਤੀ ਆ। ਉਹ ਕਹਿੰਦੇ ਆ ਕਿ ਜਿਹੜੀਆਂ ਸਹਿਕਾਰੀ ਸਭਾਵਾਂ ਦੇ ਮੈਂਬਰ ਆ, ਉਹਨਾਂ ਨੂੰ ਪਿਛਲੇ ਵਿੱਤੀ ਸਾਲ ਵਾਂਗ ਹੀ ਜਿਹੜੀ ਹੱਦ ਕਰਜ਼ਾ, ਜਿਹਨੂੰ ਲਿਮਟ ਆਪਾਂ ਕਹਿ ਦਿੰਦੇ ਆ, ਉਹ ਮਿਲਦਾ ਰਹੂਗਾ। ਤਾਂ ਇਹ ਇੱਕ ਮੈਂ ਕਹੂੰਗਾ ਕਿ ਖੁਸ਼ਗਵਾਰ ਸੁਨੇਹਾ ਹੈ ਕਿਸਾਨਾਂ ਵਾਸਤੇ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਬਾਰੇ ਇਹਨਾਂ ਨੇ ਥੋੜ੍ਹੀ ਜਿਹੀ ਛੋਟ ਦਿੱਤੀ ਹੈ ਕਿ 20 ਅਪ੍ਰੈਲ ਤੱਕ ਬਿਜਲੀ ਦਾ ਬਿੱਲ ਭਰ ਸਕਦੇ ਹੋ, ਜੇ ਆਨਲਾਈਨ ਭਰੋਗੇ 1% ਛੋਟ ਮਿਲੂਗੀ। ਵੈਸੇ ਕੁਛ ਹੋਰ ਵੀ ਰਾਇਤਾਂ ਇਹਨਾਂ ਨੇ ਦਿੱਤੀਆਂ, ਪਰ ਮਾਮੂਲੀ ਰਾਇਤਾਂ ਨੇ। ਤਾਂ ਦੂਜੇ ਪਾਸੇ ਸਰਬ ਪਾਰਟੀ ਮੀਟਿੰਗ ਸੱਦਣ ਵਾਸਤੇ ਕਿਹਾ ਸੀਗਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੁਝਾਅ ਦਿੱਤਾ ਸੀਗਾ, ਪਰ ਕੈਪਟਨ ਸਾਹਿਬ ਕਹਿੰਦੇ ਕਿ ਨਾ ਤੇ ਇਸ ਵੇਲੇ ਮੀਟਿੰਗ ਸੱਦਣ ਵਾਸਤੇ ਸਮਾਂ ਹੈ ਤੇ ਨਾ ਹੀ ਲੋੜ ਹੈ। ਉਧਰ ਸੁਖਬੀਰ ਸਿੰਘ ਬਾਦਲ ਨੇ ਬਾਦਲ ਪਿੰਡ ਤੋਂ ਅੱਜ ਇੱਕ ਵੈਂਟੀਲੇਟਰ ਵਾਲੀ ਐਂਬੂਲੈਂਸ ਜਿਹੜੀ ਵੈਨ ਆ ਉਹ ਰਵਾਨਾ ਕਰ ਦਿੱਤੀ ਹੈ ਜਲਾਲਾਬਾਦ ਨੂੰ। ਜਲਾਲਾਬਾਦ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਆਪਣਾ ਕਿਸੇ ਸਮੇਂ ਦਾ ਹਲਕਾ ਰਿਹਾ, ਹੁਣ ਉਹ ਫਿਰੋਜ਼ਪੁਰ ਤੋਂ MP ਆ। ਇਸੇ ਤਰ੍ਹਾਂ ਹੀ ਸਰਕਾਰ ਨੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਤਬਲੀਗੀ ਜਮਾਤ ਦੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਹੁਣ ਤੱਕ ਰੂਪੋਸ਼ਿਆ ਲਾਪਤਾ, ਤਕਰੀਬਨ ਉਹਨਾਂ ਦੀ ਗਿਣਤੀ ਹੈ ਜਿਹੜੀ 22 ਦੇ ਕਰੀਬ ਦੱਸੀ ਜਾ ਰਹੀ ਹੈ। ਉਹਨਾਂ ਨੂੰ ਆਖਿਆ ਗਿਆ ਕਿ 24 ਘੰਟਿਆਂ ਦੇ ਅੰਦਰ ਅੰਦਰ ਜੇ ਤਾਂ ਤੁਸੀਂ ਥਾਣਿਆਂ ਦੇ ਵਿੱਚ ਜਾ ਕੇ, ਮਤਲਬ ਜਿੱਥੇ ਵੀ ਹੋ ਲੋਕਲ ਥਾਣੇ ਦੇ ਵਿੱਚ ਜਾ ਕੇ ਜੇ ਤਾਂ ਰਿਪੋਰਟ ਕਰ ਦਿਓਗੇ ਤਾਂ ਠੀਕ ਆ, ਨਹੀਂ ਤਾਂ ਤੁਹਾਡੇ ਸਾਰਿਆਂ ਤੇ ਮੁਕੱਦਮੇ ਜਿਹੜੇ ਆ ਉਹ ਦਰਜ ਕੀਤੇ ਜਾਣਗੇ, ਫਿਰ ਨਾ ਦਿਓ। ਤੇ ਦੂਸਰੇ ਪਾਸੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਜਿਹੜੇ ਕੰਬਾਈਨ ਮਾਲਕ ਗਏ ਸਨ ਜਾਂ ਡਰਾਈਵਰ ਗਏ ਸਨ ਜਾਂ ਹੋਰ ਸਹਾਇਕ ਅਮਲਾ ਉਹਨਾਂ ਦੇ ਨਾਲ ਗਿਆ ਸੀਗਾ, ਉਹ ਹੁਣ ਪਰਤਣਾ ਸ਼ੁਰੂ ਹੋ ਰਿਹਾ।
ਇੱਕ ਤੇ ਇਹ ਆ ਕਿ ਸਮੱਸਿਆ ਜਿਹੜੀ ਕੇਂਦਰ ਨੇ ਉਹਨਾਂ ਨੂੰ ਪਾਸ ਜਾਰੀ ਕੀਤੇ ਆ ਉਹ ਇੱਕ ਕੰਬਾਈਨ ਦੇ ਵਿੱਚ 3 ਬੰਦਿਆਂ ਦੇ ਹਿਸਾਬ ਨਾਲ ਦਿੱਤੇ ਆ, ਜਦ ਕਿ ਕਈ ਕੰਬਾਈਨਾਂ ਦੇ ਨਾਲ 5-5 ਬੰਦੇ ਵੀ ਜਾਂਦੇ ਆ। ਇੱਕ ਤੇ ਇਹ ਰੱਟਾ ਪਿਆ ਖਲੋਤਾ। ਦੂਸਰਾ ਇਹ ਆ ਕਿ ਹੁਣ ਜਦੋਂ ਉਹਨਾਂ ਦੀ ਵਾਪਸੀ ਹੋ ਰਹੀ ਆ ਤੇ ਲੋਕ ਇੱਧਰਲੇ ਡਰੇ ਪਏ ਆ ਕਿ ਪਤਾ ਨਹੀਂ ਕੀ ਬਣਨਾ, ਤਾਂ ਉਹਨਾਂ ਦੀ ਜਿਹੜੀ ਚੈਕਿੰਗ ਵੈਕਿੰਗ ਆ ਕਿਸ ਤਰ੍ਹਾਂ ਹੋਏਗੀ ਵੇਖਣਾ ਹੋਏਗਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਕੁਝ ਚੰਗੀਆਂ ਖਬਰਾਂ ਵੀ ਨੇ। ਨਵਾਂ ਸ਼ਹਿਰ ਦੇ 18 ਚੋਂ 10 ਕਰੋਨਾ ਪੀੜਤਾਂ ਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਈ ਆ। ਤੇ ਇਸੇ ਤਰ੍ਹਾਂ ਦਿੱਲੀ ਦੇ ਇੱਕ ਬਾਬਾ ਜੀ ਆ ਮਨਮੋਹਨ ਸਿੰਘ ਜੀ, ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਆ ਕਰੋਨਾ ਤੇ। 82 ਸਾਲ ਦੀ ਉਮਰ ਹੈ, ਦਿੱਲੀ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਜਿਹੜੇ ਪੰਜਾਬੀ ਮੂਲ ਦੇ ਨਾਗਰਿਕ ਹੈ ਕੈਨੇਡਾ ਦੇ ਜਾਂ ਅਮਰੀਕਾ ਦੇ, ਉਹਨਾਂ ਦੀਆਂ ਅੱਜ ਫਲਾਈਟਾਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ, ਉਹਨਾਂ ਦੀ ਵੀ ਵਾਪਸੀ ਹੋ ਰਹੀ ਹੈ ਆਪਣੇ ਘਰਾਂ ਨੂੰ। ਇਸ ਤੋਂ ਇਲਾਵਾ ਚੰਡੀਗੜ੍ਹ ਵਾਸਤੇ ਇੱਕ ਚੰਗੀ ਖਬਰ ਇਹ ਰਹੀ ਆ ਕਿ ਇੱਕ ਵੀ ਨਵਾਂ ਮਾਮਲਾ ਜਿਹੜਾ ਉਹ ਅੱਜ ਨਹੀਂ ਆਇਆ ਜੀ। ਜੀ ਜੀ ਬਿਲਕੁਲ। ਚਲੋ ਇਹਨਾਂ ਦਿਨਾਂ ਦੇ ਵਿੱਚ ਕੁਝ ਪੋਜ਼ੀਟਿਵ ਨਿਊਜ਼ ਵੀ ਆਉਂਦੀਆਂ ਰਹਿਣ ਤਾਂ ਬੰਦੇ ਦਾ ਹੌਸਲਾ ਜਿਹੜਾ ਉਹ ਬਣਿਆ ਰਹਿੰਦਾ ਆ। ਅਤੇ ਇੱਕ ਚੀਜ਼ ਜਿਹੜੀ ਓਵਰਆਲ ਇਸ ਚੀਜ਼ ਦੇ ਵਿੱਚ ਪੂਰੀ ਹੈਗੀ ਆ ਵੀ ਆਪਾਂ ਸਾਰਿਆਂ ਨੂੰ ਜਿਹੜਾ ਹੌਸਲਾ ਬਣਾ ਕੇ ਰੱਖਣਾ, ਚੜ੍ਹਦੀ ਕਲਾ ਦੀ ਸੋਚ ਜਿਹੜੀ ਰੱਖਣੀ, ਅਦਰਵਾਈਜ਼ ਕੰਮ ਜਿਹੜਾ ਉਹ ਖਰਾਬ ਹੋਊਗਾ। ਪੋਜ਼ੀਟਿਵ ਰਵਾਂਗੇ ਤਾਂ ਨਤੀਜੇ ਵੀ ਪੋਜ਼ੀਟਿਵ ਜਿਹੜੇ ਆ। ਪੋਜ਼ੀਟਿਵ ਇਹ ਨਹੀਂ ਵੀ ਕਰੋਨਾ ਵਾਇਰਸ ਪੋਜ਼ੀਟਿਵ, ਵੀ ਉੱਦਾਂ ਜਿਹੜੇ ਆਪਣੇ ਇਨ ਦੀ ਐਂਡ ਆਪਾਂ ਪੋਜ਼ੀਟਿਵ ਜਿਹੜੇ ਹੋ ਰਵਾਂਗੇ। ਅਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰੀਏ, ਫਲਾਈਟਾਂ ਦੀ ਗੱਲ ਕੀਤੀ ਆ। ਓਵਰਆਲ ਜਿੱਦਾਂ ਅਮਰੀਕੀ ਕੈਨੇਡਾ ਫਲਾਈਟਾਂ 'ਤੇ ਜਾਣ ਨੂੰ ਸਰਕਾਰ ਦੇ ਦੁਆਰਾ ਕੋਸ਼ਿਸ਼ਾਂ ਹੈਗੀਆਂ ਨੇ, ਉੱਦਾਂ ਵੀ ਕਹਿੰਦੇ ਫਲਾਈਟਾਂ ਬੁੱਕ ਹੋਣ ਲੱਗੀਆਂ ਨੇ। ਹਾਂਜੀ ਦੇਖੋ, ਫਲਾਈਟਾਂ ਦੀ ਬੁਕਿੰਗ ਤਾਂ ਹੋਣੀ ਸ਼ੁਰੂ ਹੋ ਗਈ ਆ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਜਿਹੜੀਆਂ ਲੋਕਲ ਫਲਾਈਟਾਂ ਨੇ, ਘਰੇਲੂ ਜਿਨ੍ਹਾਂ ਨੂੰ ਉਡਾਣਾ ਕਹਿੰਦੇ ਆ, ਉਹ ਆ ਜਾਂ ਕੌਮਾਂਤਰੀ ਪੱਧਰ ਦੀਆਂ ਜਿਹੜੀਆਂ ਫਲਾਈਟਾਂ, ਉਹਨਾਂ ਦੀ ਵੀ ਬੁਕਿੰਗ ਇਹਨਾਂ ਨੇ ਖੋਲ੍ਹੀ ਆ। ਤੇ 14 ਅਪ੍ਰੈਲ ਤੋਂ ਬਾਅਦ ਵੀ ਬੁਕਿੰਗ ਜਿਹੜੀ ਹੈ ਸ਼ੁਰੂ ਹੋਈ ਹੈ। ਉਹ ਮੇਰੇ ਖਿਆਲ ਦੇ ਨਾਲ ਇਸ ਕਰਕੇ ਵੀ ਸ਼ੁਰੂ ਹੋ ਗਈ ਕਿਉਂਕਿ ਰੇਲਵੇ ਨੇ ਐਲਾਨ ਕਰ ਦਿੱਤਾ ਸੀਗਾ ਕਿ 14 ਤੋਂ ਬਾਅਦ ਰੇਲਾਂ ਦੌੜਨਗੀਆਂ। ਪਰ ਇੱਕ ਚੀਜ਼ ਆ ਕਿ ਜਿਹੜਾ ਵੀ ਤੁਹਾਡਾ ਕੋਈ ਸੰਗੀ ਸਾਥੀ ਹੈਗਾ ਜਾਂ ਇੱਧਰ ਕੋਈ ਬੰਦਾ ਇਸ ਤਰ੍ਹਾਂ ਦੀ ਸਕੀਮ ਲਾ ਰਿਹਾ ਚਾਹੇ ਲੋਕਲ ਫਲਾਈਟ ਵਾਸਤੇ, ਉਹ ਇੱਕ ਚੀਜ਼ ਆਪਣੀ ਜਿਹੜੀ ਆ ਦ੍ਰਿਸ਼ਟੀਗੋਚਰ ਰੱਖੇ ਕਿ ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਸ਼ਟਡਾਊਨ ਦੇ ਕਾਰਨ ਏਅਰਲਾਈਨਾਂ ਵੱਲੋਂ ਫਲਾਈਟਾਂ ਨੂੰ ਰੱਦ ਕੀਤਾ ਜਾਂਦਾ ਤਾਂ ਟਿਕਟ ਦਾ ਰਿਫੰਡ ਨਹੀਂ ਹੋਣਾ। ਇਹ ਗੱਲ ਯਾਦ ਰੱਖ ਲਿਓ, ਨਵੇਂ ਨਿਯਮਾਂ ਦੇ ਮੁਤਾਬਕ ਰਿਫੰਡਿੰਗ ਨਹੀਂ ਹੋਣੀ। ਸੋ ਇਹ ਜ਼ਰੂਰ ਆਪ ਦਾ ਨਿਰਣਾ ਕਰ ਲਿਓ। ਕਿਉਂ? ਕਿਉਂਕਿ ਲੋਕਡਾਊਨ ਜਿਹੜਾ 14 ਤਰੀਕ ਤੇ ਹੈ ਹੀ ਹੈ, ਨਿਸ਼ਚਿਤ ਆ, ਪੱਕਾ ਆ। ਪਰ ਉਸ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ, ਕਿੰਨੀ ਕੋਈ ਛੋਟ ਦਿੰਦੇ ਆ, ਕਿਹਨਾਂ ਇਲਾਕਿਆਂ 'ਚ ਛੋਟ ਦਿੰਦੇ ਆ ਜਾਂ ਕਿਹੜੀਆਂ ਸ਼ਰਤਾਂ ਤੇ ਛੋਟ ਦਿੰਦੇ, ਇਹ ਸਭ ਕੁਛ ਤੈਅ ਨਹੀਂ ਹੈ ਹਾਲੇ। ਉਹ ਜਿਵੇਂ ਆਂਦੇ ਹੁੰਦੇ ਨਾ, ਉਤਾਵਲਾ ਸੁਬਾਵਲਾ, ਕਿਤੇ ਉਹ ਉਤਾਵਲਾਪਨ ਦੇ ਵਿੱਚ ਕਿਤੇ ਕੰਘਾ ਨਾ ਕਰਾ ਕੇ ਬਹਿ ਜਾਓ। ਸੋ ਫਲਾਈਟਾਂ ਦੀ ਜਿਹੜੀ ਬੁਕਿੰਗ ਆ ਉਹ ਆਪਣੇ ਪੱਧਰ ਤੇ ਨਿੱਜੀ ਏਅਰਲਾਈਨਸ ਜਿਹੜੀਆਂ ਉਹ ਕਰੀ ਜਾਂਦੀਆਂ, ਪਰ ਇਹ ਨਹੀਂ ਇਹ ਦੱਸਦੀਆਂ ਕਿ ਹਾਂ ਭਾਈ ਜੇ ਮੰਨ ਲਓ ਕੱਲ ਨੂੰ ਰੱਦ ਹੁੰਦੀਆਂ ਤੇ ਫਿਰ ਅਸੀਂ ਤੁਹਾਨੂੰ ਕੱਖ ਨਹੀਂ ਦੇਣਾ। ਤਾਂ ਇਹ ਨਿਯਮ ਹੈ ਜਿਹੜਾ ਉਹ ਜ਼ਰੂਰ ਆਪਣੀ ਦ੍ਰਿਸ਼ਟੀਗੋਚਰ ਰੱਖ ਲਿਓ, ਜ਼ੇਰੇ ਦ੍ਰਿਸ਼ਟੀ ਰੱਖ ਲਿਓ ਕਿ ਕੱਲ ਨੂੰ ਜੇ ਮੰਨ ਲਓ ਤੁਹਾਨੂੰ ਰਿਫੰਡਿੰਗ ਦੀ ਜ਼ਰੂਰਤ ਪੈਂਦੀ ਹੈ, ਤੁਹਾਨੂੰ ਰਿਫੰਡ ਨਹੀਂ ਹੋਣਾ ਜੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿਹਤ ਮੰਤਰੀ ਨੇ ਮੰਨਿਆ ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ ਦੇ ਵਿੱਚ ਹੋਈ ਸੀ ਕੋਤਾਹੀ। ਦੇਖੋ, ਇਹ ਤਾਂ ਬਹੁਤ ਵੱਡੀ ਸਟੇਟਮੈਂਟ ਆ ਔਰ ਇਹ ਗੱਲ ਜਿਹੜੀ ਆ ਉਹ ਪਹਿਲੇ ਦਿਨ ਤੋਂ ਹੀ ਲੋਕ ਕਹਿ ਰਹੇ ਸਨ। ਤਾਂ ਉਹਨਾਂ ਦੀ ਜਿਹੜੀ ਆਡੀਓ ਸੀ ਉਹ ਇਸ ਗੱਲ ਦਾ ਪ੍ਰਮਾਣ ਸੀਗਾ ਕਿ ਦੇਖੋ ਜੀ, ਇਹੋ ਜਿਹਾ ਆਦਮੀ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਉਹ ਪ੍ਰਬੰਧਾਂ ਕੋਲੋਂ ਕਿਸ ਤਰ੍ਹਾਂ ਵਿਲਕਦਾ ਪਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਸੀਗਾ। ਹਾਲਾਂਕਿ ਕੁਝ ਲੋਕ ਸਵਾਲ ਚੁੱਕਦੇ ਆ ਕਿ ਹਾਂ ਭਾਈ ਉਹ ਡੋਲ ਗਿਆ ਫਲਾਂ ਟਮਕਾ, ਪਰ ਮੈਂ ਇੱਥੇ ਗੱਲ ਕਰਦਾ ਵਾਂ ਕਿ ਦੇਖੋ ਜੋ ਮਰਜ਼ੀ ਆ ਕਿ ਸਵਾਲ ਵਿਵਸਥਾ ਦਾ ਹੈ, ਸਵਾਲ ਪ੍ਰਬੰਧਾਂ ਦਾ ਹੈ। ਇਹ ਨਹੀਂ ਹੈ ਕਿ ਮਨੋਵਿਗਿਆਨਕ ਢੰਗ ਨਾਲ ਅਸੀਂ ਸੋਚੀਏ ਵਿਚਾਰੀਏ, ਉਹ ਚੀਜ਼ਾਂ ਬਾਅਦ ਦੀਆਂ। ਇੱਥੇ ਇੱਕ ਬੰਦੇ ਦੀ ਜਾਨ ਗਈ ਆ, ਉਹ ਕਿਉਂ ਗਈ ਆ ਉਹਦੀ ਪੜਤਾਲ ਹੋਣੀ ਚਾਹੀਦੀ ਹੈ। ਹੁਣ ਜੇ ਮੰਨ ਲਓ ਸਿਹਤ ਮੰਤਰੀ ਸਾਹਿਬ ਮੰਨਦੇ, ਪਹਿਲੀ ਗੱਲ ਤੇ ਇਹ ਆ ਕਿ ਸਿਹਤ ਮੰਤਰੀ ਮੰਨੀ ਜਾਣ, ਜੋ ਮਰਜ਼ੀ ਮੰਨੀ ਜਾਣ, ਪਰ ਜਿਹੜਾ ਬੰਦਾ ਮਾੜਾ ਮੋਟਾ ਕੋਈ ਹੈਗਾ ਜਾਣਕਾਰ ਸਿਹਤ ਮਾਮਲਿਆਂ ਦਾ, ਉਹ ਇਹਨਾਂ ਨੂੰ ਦਿਲੋਂ ਸਿਹਤ ਮੰਤਰੀ ਨਹੀਂ ਮੰਨਦਾ। ਧੱਕਾ ਨਹੀਂ ਪਤਾ ਇਹਨਾਂ, ਠੀਕ ਹੈ ਨਾ, ਧੱਕ ਮਧੱਕੇ ਨਾਲ ਜਿਸ ਤਰ੍ਹਾਂ ਇੱਥੇ ਬਹੁਤ ਸਾਰੇ ਮੰਤਰੀ ਉਹੋ ਜਿਹੇ ਬਣ ਜਾਂਦੇ ਆ ਜਿਨ੍ਹਾਂ ਨੇ ਆਪ 10ਵੀਂ ਨਹੀਂ ਕੀਤੀ ਹੁੰਦੀ ਮੇਰੇ ਵਾਂਗੂ, ਤੇ ਉਹ ਕਹਿੰਦੇ ਆ ਸਿੱਖਿਆ ਮੰਤਰੀ ਆ ਅਸੀਂ, ਐਸੇ ਵੀ ਹੈਗੇ ਆ। ਸੋ ਧੱਕ ਮਧੱਕਾ। ਸੋ ਜਿੱਦਾਂ ਹਰਸ਼ਵਰਧਨ ਜੀ ਆ ਜਿਹੜੇ ਖੁਦ ਪੇਸ਼ੇ ਤੋਂ ਡਾਕਟਰ ਆ, ਜਿਹੜੇ ਕੇਂਦਰੀ ਸਿਹਤ ਮੰਤਰੀ ਆ ਨਾ, ਦਿੱਲੀ ਤੋਂ ਆਉਂਦੇ ਆ, ਤਾਂ ਉਹ ਖੁਦ ਪੇਸ਼ੇ ਤੋਂ ਡਾਕਟਰ ਆ। ਇਸ ਤਰ੍ਹਾਂ ਦਾ ਬੰਦਾ ਜਿਹੜਾ ਉਹ ਹੋਣਾ ਚਾਹੀਦਾ। ਹੁਣ ਮੈਨੂੰ ਨਹੀਂ ਪਤਾ ਇਹ ਡਾਕਟਰ ਕਿੱਥੇ ਰਹੇ ਆ, ਮੈਨੂੰ ਨਹੀਂ ਪਤਾ, ਸੱਚ ਪੁੱਛੋ। ਔਰ ਜਿਸ ਤਰ੍ਹਾਂ ਦੀ ਇਹਨਾਂ ਦੀ ਕਾਰਕਰਦਗੀ ਰਹੀ ਆ, ਜਿਸ ਤਰ੍ਹਾਂ ਇਹ ਕੁੰਦੇ ਆ, ਜਿਸ ਤਰ੍ਹਾਂ ਬੋਲਦੇ ਆ,
ਇੰਟਰਵਿਊਜ਼ ਦੇ ਵਿੱਚ ਜਿਸ ਤਰ੍ਹਾਂ ਇਹ ਜਾਣਕਾਰੀ ਮੁਜ਼ਾਹਰਾ ਕਰਦੇ ਆ, ਲੱਗਦਾ ਹੀ ਨਹੀਂ ਆ ਕਿਸੇ ਪੱਖੋਂ ਕਿ ਸਿਹਤ ਮੰਤਰੀ ਬੋਲ ਰਹੇ ਆ। ਤਾਂ ਖੈਰ ਇਹਨਾਂ ਨੂੰ ਤੇ ਮੇਰੇ ਖਿਆਲ ਦੇ ਨਾਲ ਆਬਕਾਰੀ ਮਹਿਕਮੇ 'ਚ ਰੱਖਣਾ ਚਾਹੀਦਾ ਸੀ, ਉਹ ਠੀਕ ਸੀਗਾ। ਚਲੋ ਜੋ ਵੀ ਆ, ਹੁਣ ਸਿਹਤ ਮੰਤਰੀ ਤੇ ਹੈਗੇ ਆ। ਜੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਇਲਾਜ ਦੇ ਵਿੱਚ ਮੁੱਢਲੇ ਤੌਰ ਤੇ ਕੁਤਾਹੀ ਹੋਈ ਆ, ਜਿੱਦਾਂ ਜਗਬਾਣੀ ਪੋਰਟਲ ਤੇ ਇਹਨਾਂ ਦੀ ਇੰਟਰਵਿਊ ਜਿਹੜੀ ਪਈ ਵੀ ਆ, ਤਾਂ ਉਹਦੇ ਮੁਤਾਬਕ ਤੇ ਫਿਰ ਸਭ ਤੋਂ ਪਹਿਲਾਂ ਇਹਨਾਂ ਨੂੰ ਜ਼ਿੰਮੇਵਾਰੀ ਉੱਠਣੀ ਚਾਹੀਦੀ ਆ ਆਪਣੇ 'ਚ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਬੰਦੇ ਤੇ ਮੰਨਦੇ ਹੀ ਨਹੀਂ ਸੀ ਪਏ। ਓਮ ਪ੍ਰਕਾਸ਼ ਸੋਨੀ ਤੇ ਅੱਜ ਵੀ ਜਾ ਕੇ ਡਾਕਟਰਾਂ ਦੇ ਨਾਲ ਉੱਥੇ ਉਲਝਣ ਡਿਆ ਸੀ ਅੰਮ੍ਰਿਤਸਰ ਦੇ ਵਿੱਚ। ਉਹ ਕਹਿੰਦੇ ਕਿ 2-2 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ। ਤਾਂ ਮਤਲਬ ਤੁਸੀਂ ਫਿਰ ਡਿਫੈਂਡ ਕਿਉਂ ਕਰ ਰਹੇ ਸੀ ਉਸ ਚੀਜ਼ ਨੂੰ ਉਸ ਵੇਲੇ ਕਿ ਨਹੀਂ ਜੀ ਇਹ ਤਾਂ ਕਹਿੰਦੇ ਸੀਗੇ ਕਿ ਉਹਨਾਂ ਨੂੰ ਅਸੀਂ VIP ਟ੍ਰੀਟਮੈਂਟ ਦਿੱਤਾ। ਸੋਨੀ ਤਾਂ ਕਹਿੰਦਾ ਸੀਗਾ ਕਿ ਅਸੀਂ VIP ਟ੍ਰੀਟਮੈਂਟ ਦਿੱਤਾ ਉਹਨਾਂ ਨੂੰ। ਤੇ VIP ਟ੍ਰੀਟਮੈਂਟ ਜੇ ਤੁਹਾਡਾ ਇਹੋ ਜਿਹਾ ਬੰਦੇ ਮਾਰਨ ਵਾਲਾ ਤੇ ਜੇ ਦੂਜਾ ਜਿਹੜਾ ਟ੍ਰੀਟਮੈਂਟ ਦੇ ਦਿਓਗੇ ਉਹਦੇ ਫਿਰ ਚੀਕਾਂ ਕਢਾ ਦੂਗਾ, ਉਹਦੇ ਫਿਰ ਚੀਕਾਂ ਕਢਾ ਦੂਗਾ ਬੰਦੇ ਦੀਆਂ। ਸੋ ਜੇ ਇੱਕ ਪਦਮ ਸ਼੍ਰੀ ਵਾਸਤੇ ਇਸ ਤਰ੍ਹਾਂ ਦਾ ਪ੍ਰਬੰਧ ਤੁਸੀਂ ਕੀਤਾ ਸੀਗਾ, ਤੇ ਜੇ ਕੋਈ ਮਾਤੜ ਗਰੀਬ ਜਿਹਦੇ ਅੱਗੇ ਪਿੱਛੇ ਕੋਈ ਨਾ ਹੋਇਆ, ਜੇ ਉਹ ਤੁਹਾਡੇ ਹਸਪਤਾਲਾਂ 'ਚ ਚੱਲ ਜਾਵੇ, ਉਹਦੀ ਤੇ ਸੁਣਵਾਈ ਨਹੀਂ ਹੋਣੀ, ਕਿਤੇ ਨਹੀਂ ਸੁਣਵਾਈ ਹੋਣੀ। ਫਿਰ ਤੁਹਾਡੇ ਆਪਣੇ ਡਾਕਟਰ ਹੀ ਰੌਲਾ ਪਾਈ ਜਾਂਦੇ। ਸੋ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਤੁਸੀਂ ਬਰਖਾਸਤ ਕਰੋ ਉਸ ਬੰਦੇ ਨੂੰ ਜਿਸ ਬੰਦੇ ਦੇ ਜ਼ਿੰਮੇ ਸੀਗਾ ਸਾਰਾ ਪ੍ਰਬੰਧ ਕਰਨਾ, ਉਹਨੇ ਕਿਉਂ ਨਹੀਂ ਕੀਤਾ। ਔਰ ਦੂਜੀ ਗੱਲ ਇਹ ਆ ਕਿ ਫਿਰ ਇੱਕ ਵੀਡੀਓ ਦੀ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ NRI ਬੀਬੀ ਦੀ ਵੀਡੀਓ ਆ ਕਿ ਇੱਕ ਬੰਦਾ ਮਰੇ ਤੋਂ ਬਾਅਦ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ। ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਨੇ, ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਸੋ ਇਹ ਜ਼ਰੂਰਤ ਹੈ ਇਸ ਗੱਲ ਨੂੰ ਕਿ ਤੁਸੀਂ ਸੀਰੀਅਸਲੀ ਲਵੋ। ਇਹ ਕੋਈ ਮਾਮਲਾ ਇਹੋ ਜਿਹਾ ਨਹੀਂ ਹੈਗਾ। ਲੋਕ ਤੁਹਾਡੇ ਹਸਪਤਾਲਾਂ 'ਚੋਂ ਭੱਜਣਾ ਸ਼ੁਰੂ ਕਰਨਗੇ, ਲੋਕ ਤੁਹਾਡੇ ਹਸਪਤਾਲਾਂ 'ਚੋਂ ਜਾਣ ਤੋਂ ਡਰਨਗੇ। ਔਰ ਜਿੰਨਾ ਇਹ ਸਾਰਾ ਕੁਝ ਵਰਤਾਰਾ ਵਾਪਰੂਗਾ ਓਨਾ ਹੀ ਨੁਕਸਾਨ ਹੋਏਗਾ ਸੁਸਾਇਟੀ ਨੂੰ। ਸੋ ਜ਼ਰੂਰਤ ਹੈ ਕਿ ਇਹ ਜਿਹੜੇ ਹੈਗੇ ਆ ਸਿਹਤ ਮੰਤਰੀ ਸਾਹਿਬ, ਇਹ ਜਿਹੜੀ ਸਿਹਤ ਦੀ ਮਹਿਕਮੇ ਦੀ ਸਿਹਤ ਵਿਗੜੀ ਹੋਈ ਹੈ ਨਾ, ਇਹਨੂੰ ਟੀਕਾ ਟੂਕਾ ਲਾ ਕੇ, ਟੀਕਾ ਟਪੱਲਾ ਲਾ ਕੇ ਠੀਕ ਕਰਨ। ਜ਼ਰੂਰਤ ਹੈ ਇਸ ਗੱਲ ਦੀ। ਬਾਕੀ ਇਹਨਾਂ ਨੇ ਅੰਕੜਾ ਦਿੱਤਾ ਤਬਲੀਗੀ ਜਮਾਤ ਦਾ, ਉਹ ਕਹਿੰਦੇ ਆ ਕਿ 430 ਬੰਦਿਆਂ ਨੇ ਹਿੱਸਾ ਲਿਆ ਸੀਗਾ, ਉਹਨਾਂ ਦੇ ਵਿੱਚੋਂ 422 ਜਿਹੜੇ ਆਈਡੈਂਟੀਫਾਈਡ ਕਰ ਲਏ ਆ। ਇਹਨਾਂ ਦੇ ਮੁਤਾਬਕ ਤਾਂ ਫਿਰ 8 ਹੀ ਰਹਿੰਦੇ ਆ, ਪਰ ਅਖਬਾਰਾਂ ਦੇ ਵਿੱਚ, ਚੈਨਲਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਉਹਨਾਂ ਦੀ ਗਿਣਤੀ ਹੈ ਜਿਹੜੀ 22 ਦੇ ਕਰੀਬ ਹੈ। ਖੈਰ ਇਹ ਅੰਕੜਾ ਜਿਹੜਾ ਸੂਤ ਨਹੀਂ ਆ ਰਿਹਾ, ਤਾਂ ਇਹ ਓਫੀਸ਼ੀਅਲ ਆਪਾਂ ਗਿਣ ਸਕਦੇ ਆ ਕਿ 8 ਕੁ ਬੰਦੇ ਜਿਹੜੇ ਆ ਉਹ ਅਨਆਇਡੈਂਟੀਫਾਈਡ ਹੈਗੇ ਆ। ਜੀ ਜੀ ਮਿੰਟੋ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਕਰੋਨਾ ਪੀੜਤ ਵਿਅਕਤੀ ਦੀ ਮੌਤ ਸੰਸਕਾਰ ਕਰਨ ਦੇ ਲਈ ਪਟਵਾਰੀ ਬੋਲੀ ਅੱਗੇ ਆਉਣ ਦਾ ਕੀਤਾ ਨਿਧੜਕ ਉਪਰਾਲਾ। ਇਹ ਵੈਸੇ ਮਿੰਟੂ ਜੀ ਬਹੁਤ ਜ਼ਿਆਦਾ ਹੁਣ ਉੱਧਰ ਹੋਣ ਲੱਗ ਗਿਆ। ਲੋਕ ਕੀ ਸੋਚੀ ਜਾ ਰਹੇ ਨੇ ਉੱਥੇ? ਦੇਖੋ ਲਾਲ ਚੰਦ ਯਮਲੇ ਜੱਟ ਦਾ ਗਾਣਾ ਹੀ ਨਾ, ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ। ਏਦਾਂ ਹੀ ਲੱਗਦਾ। ਦੇਖੋ ਆਪਾਂ ਸਿਆਣਿਆਂ ਦੇ ਮੂੰਹ ਨਾਲ ਗੱਲਾਂ ਸੁਣੀਆਂ ਕਈ ਕਿ ਹਵਾ ਵਗੀ, ਵਾਹ ਪਤਾ ਨਹੀਂ ਕਿਹੋ ਜਿਹੀ ਵਾਹ ਵਗੀ ਆ। ਤੇ ਇਹ ਪਤਾ ਨਹੀਂ ਕਿਹੋ ਜਿਹੀ ਵਾਹ ਵਗੀ ਆ ਕਿ ਰਿਸ਼ਤੇ ਰੁਸ਼ਤੇ ਸਭ ਜਿਹੜੇ ਆ ਉਹ ਤਰੇੜੇ ਗਏ ਆ। ਹੁਣ ਦੇਖੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਕਿ ਅਸੀਂ ਕਦੇ ਮਨ ਦੇ ਵਿੱਚ ਚਿਤਵਿਆ ਸੀਗਾ ਕਦੇ ਕਿ ਇਸ ਤਰ੍ਹਾਂ ਵੀ ਹੋਊਗਾ ਕਿ ਅਰਥੀ ਨੂੰ ਮੋਢਾ ਨਹੀਂ ਮਿਲਣਾ, ਇਸ ਤਰ੍ਹਾਂ ਹੋਊਗਾ ਕਿ ਜਿਹੜੀਆਂ ਚਿਣੀਆਂ ਹੋਈਆਂ ਨੇ ਉਹਨਾਂ ਨੂੰ ਅੱਗ ਨਹੀਂ ਮਿਲੂਗੀ। ਇੱਥੇ ਸਾਡੇ ਲਾਗੇ ਇੱਕ ਕੁੜੀ ਵਿਚਾਰੀ ਬਿਮਾਰ ਹੋ ਗਈ, ਆ ਬੱਲੂਆਣੇ ਪਿੰਡ ਦੀ ਘਟਨਾ ਦੱਸਦੇ ਕਿ ਵਿਚਾਰੀ ਕੁੜੀ ਨੂੰ ਸਾਹ ਸੁ ਚੜ੍ਹਦਾ ਸੀ, ਕਿਤੇ ਜ਼ਿਆਦਾ ਢਿੱਲੀ ਹੋ ਗਈ ਰਾਤ। 108 ਐਂਬੂਲੈਂਸ ਵਾਲੇ ਨੂੰ ਸੱਦਿਆ ਗਿਆ ਤੇ 108 ਐਂਬੂਲੈਂਸ ਵਾਲੇ ਨੂੰ ਜਦੋਂ ਆ ਕੇ ਪਤਾ ਲੱਗਿਆ ਕਿ ਉਹਨੂੰ ਸਾਹ ਚੜ੍ਹਦਾ, ਉਹ ਭਜਾ ਲੈ ਗਿਆ ਆਪਦੀ ਐਂਬੂਲੈਂਸ। ਉਹ ਕਹਿੰਦਾ ਕਿ ਕਰੋਨਾ ਨੂੰ, ਹੁਣ ਆਪ ਹੀ ਉਹ ਡਾਕਟਰ ਬਣ ਗਿਆ, ਆਪ ਹੀ ਟੈਸਟਿੰਗ ਵਾਲਾ ਬਣ ਗਿਆ, ਆਪ ਹੀ ਉਹਨੇ ਨਿਰਣਾ ਕਰ ਲਿਆ ਕਿ ਇਹਨੂੰ ਤੇ ਕਰੋਨਾ, ਜਦ ਕਿ ਕੁੜੀ ਨੂੰ ਕਰੋਨਾ ਨਹੀਂ ਸੀਗਾ। ਅਬੋਹਰ ਚੋਂ ਫਿਰ ਉਹਨੂੰ ਰੈਫਰ ਕੀਤਾ ਗਿਆ ਫਰੀਦਕੋਟ, ਜਿੱਥੇ ਉਹਦੀ ਮੌਤ ਹੋ ਗਈ। ਹੁਣ ਪਰਿਵਾਰ ਵਿਲਕਦਾ ਪਿਆ ਤੇ ਉਹ ਜਿਹੜਾ 108 ਵਾਲਾ ਵਿਚਾਰਾ ਉਹ ਹੁਣ ਅੱਗੋਂ ਕਹਿੰਦਾ ਮੇਰੇ ਕੋਲ ਕਿੱਟ ਹੀ ਨਹੀਂ ਸੀਗੀ। ਮੈਨੂੰ ਠੀਕ ਆ ਕਿ ਪਤਾ ਨਹੀਂ ਹੈ ਕਿ ਉਹ ਕਰੋਨਾ ਨੈਗੇਟਿਵ ਹੈ ਜਾਂ ਪੋਜ਼ਿਟਿਵ ਆ, ਪਰ ਮੈਨੂੰ ਤੇ ਆਪਣੀ ਜਿਹੜੀ ਆ ਜਾਨ ਪਿਆਰੀ ਆ ਨਾ। ਸੋ ਮੇਰੇ ਕੋਲ ਕਿੱਟ ਹੀ ਨਹੀਂ। ਜੇ ਤੁਸੀਂ ਹੁਣ ਇਹ ਵੇਖੋਗੇ ਕਿ 108 ਐਂਬੂਲੈਂਸ ਵਾਲਿਆਂ ਨੂੰ ਵਕਤ ਤੇ ਪਾਇਆ ਇਹਨਾਂ ਨੇ, ਕੰਪਨੀ ਕਹਿੰਦੀ ਸਰਕਾਰ ਕੋਲੋਂ ਲੈ ਲਓ ਕਿੱਟਾਂ, ਤੇ ਸਰਕਾਰ ਕਹਿੰਦੀ ਤੁਸੀਂ ਕੰਪਨੀ ਦੇ ਬੰਦੇ ਹੋ ਤੇ ਰੁਪਈਆ ਵਿਚਾਰਿਆਂ ਨੂੰ 5-7 ਹਜ਼ਾਰ ਮਿਲਦਾ, ਉਹ ਵੀ ਕੀ ਕਰਨਾ। ਸੋ ਇਹੋ ਜਿਹੀ ਤੇ ਮੁਸ਼ਕਿਲ ਹੈ ਸਾਡੇ ਸਾਹਮਣੇ। ਆ ਫਿਰ ਜੇ ਦੇਖੋ ਪਠਾਨਕੋਟ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀਗੀ, ਉੱਥੇ ਵੀ ਮੇਰੇ ਖਿਆਲ ਦੇ ਨਾਲ 2 ਘੰਟੇ ਜਿਹੜੀ ਚਿਖਾ ਤੇ ਲਾਸ਼ ਰਹੀ ਆ। ਕਿਸੇ ਨੇ ਆ ਕੇ ਕੋਈ ਅੱਗ ਵੀ ਨਹੀਂ ਵਿਖਾਈ ਕਰਦਿਆਂ ਨੇ। ਅੱਜ ਵੀ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲੀਆਂ ਕਿ ਫਲਾਣੇ ਥਾਂ ਤੇ ਹੋ ਗਿਆ। ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਸਹਾਇਕ ਇੰਜੀਨੀਅਰ, ਵੇਖੋ ਸਾਰੀ ਜ਼ਿੰਦਗੀ ਉਹਦੀ ਤਨਖਾਹ ਤੇ ਪਰਿਵਾਰ ਪਲਿਆ ਹੋਊਗਾ, ਟੱਬਰ ਪਲਿਆ ਹੋਊਗਾ, ਨਿਗਮ ਦੇ ਵਿੱਚ ਸਹਾਇਕ ਇੰਜੀਨੀਅਰ ਸੀਗਾ। ਅੱਜ ਉਹਦੇ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਜੀ। ਤੁਸੀਂ ਵੇਖੋ ਬਹੁਤ ਸਾਰੀਆਂ ਘਟਨਾਵਾਂ ਨੇ, ਲਾਸ਼ ਵੇਖਣ ਤੋਂ ਵੀ ਇਨਕਾਰ ਕਰੀ ਜਾਂਦੇ ਲੋਕ।
ਸੋ ਇਹ ਦੇਹ ਲੈਣ ਤੋਂ ਇਨਕਾਰ ਕਰ ਦੇਵੇ ਪਰਿਵਾਰ, ਔਰ ਉਹ ਪਰਿਵਾਰ ਜਿਹਦੇ ਵਾਸਤੇ ਸਾਰੀ ਜ਼ਿੰਦਗੀ ਬੰਦੇ ਨੇ ਹੱਡ ਤੋੜੇ, ਹੁਣ ਇੱਕ ਸਹਾਇਕ ਇੰਜੀਨੀਅਰ ਕੀ ਉਹਨੇ ਆਪਣੇ ਪਰਿਵਾਰ ਨੂੰ ਨਾ ਪੜ੍ਹਾਇਆ ਹੋਊਗਾ, ਬੱਚੇ ਨਾ ਪੜ੍ਹੇ ਹੋਣਗੇ, ਕਿ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਦੂਰ ਖੜ ਕੇ ਸੰਸਕਾਰ ਕੀਤਾ ਜਾ ਸਕਦਾ? ਯਾਰ ਬੰਦੇ ਦੀ ਵਿਦਾਇਗੀ ਤੇ ਕਰੋ ਨਾ, ਕੁਛ ਨਹੀਂ ਹੁੰਦਾ। ਹੁਣ ਪਰਲੋ ਥੋੜੀ ਨਾ ਆ ਗਈ ਆ, ਇੱਕ ਦਿਨ ਤੇ ਸੰਸਾਰ ਤੋਂ ਜਾਣਾ ਹੀ ਜਾਣਾ, ਇਹਨਾਂ ਵੀ ਕੀ ਡਰ ਹੋ ਗਿਆ। ਤੇ ਇੱਧਰ ਤੇ ਵੇਖੋ ਸਾਡੇ ਹਾਲ ਇਹੋ ਜਿਹਾ ਮਾੜਾ ਆ ਕਿ ਇੱਕ ਮੁਸਲਿਮ ਲੜਕੀ ਨੂੰ ਕਬਰਸਤਾਨ 'ਚ ਦਫਨ ਤੋਂ ਇਨਕਾਰ ਕਰ ਦਿੱਤਾ, ਆ ਮੁਹਾਲੀ ਦੇ ਲਾਗੇ ਦੀ ਘਟਨਾ। ਪਰ ਉਹ ਕੁੜੀ ਮਿਰਗੀ ਨਾਲ ਮਰੀ, ਡਾਕਟਰਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਕਿ ਨੈਚੁਰਲ ਡੈਥ ਆ, ਪਰ ਲੋਕ ਨਹੀਂ ਮੰਨੇ। ਮਸੀਂ ਆ ਜਾ ਕੇ ਉਹ ਕੋਈ ਹੈਗੇ ਸਮਾਜ ਸੇਵੀ, ਉਹਨਾਂ ਨੇ ਕੀਤਾ ਫੋਨ, ਤੇ ਫਿਰ ਉਸ ਤੋਂ ਬਾਅਦ ਮਸਲਾ ਜਿਹੜਾ SPM ਦੇ ਕੋਲ ਗਿਆ, SPM ਨੇ ਖੁਦ ਜਾ ਕੇ ਉੱਥੇ ਦਫਨਾਈ ਆ ਕੁੜੀ ਨਾਲ ਜਾ ਕੇ। ਤੇ ਤੁਸੀਂ ਕੀ ਕਰੋਗੇ? ਹੁਣ ਆਹੀ ਹਾਲ ਆ, ਜਿਹੜੇ ਦੂਸਰੇ ਬਿਮਾਰ ਹੈ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਪਿਆ ਕਿ ਸਾਡੇ ਜਿਹੜੇ ਕੈਂਸਰ ਦੇ ਮਰੀਜ਼ ਆ ਉਹ ਕੀ ਕਰਦੇ ਹੋਣੇ ਇਸ ਹਾਲਤ ਦੇ ਵਿੱਚ। ਜੇ TB ਦੇ ਮਰੀਜ਼ਾਂ ਵੱਲ ਵੇਖੀਏ ਉਹ ਕਿੰਨੇ ਦੁਖੀ ਹੋਣਗੇ, ਕੋਈ ਉਹਨਾਂ ਨੂੰ ਸੰਭਾਲਦਾ ਹੀ ਨਹੀਂ ਪਿਆ। ਸੋ ਕਹਿਣ ਦਾ ਭਾਵ ਇਹ ਆ ਕਿ ਦੂਸਰੇ ਮਰੀਜ਼ਾਂ ਦਾ ਵੀ ਧਿਆਨ ਰੱਖਣਾ ਪਊਗਾ ਕਿ ਉਹਨਾਂ 'ਚੋਂ ਵੀ ਕਿਸੇ ਦੀ ਡੈਥ ਹੋ ਸਕਦੀ ਆ ਵਿੱਚ ਇਹਨਾਂ ਦਿਨਾਂ ਦੇ, ਕੋਈ ਨੈਚੁਰਲੀ ਕਿਸੇ ਦੀ ਮੌਤ ਹੋ ਸਕਦੀ ਆ। ਇਹ ਥੋੜੀ ਨਾ ਕਿ ਹਰੇਕ ਬੰਦਾ ਜਿਹੜਾ ਕਰੋਨਾ ਨਾਲ ਹੀ ਮਰ ਰਿਹਾ, ਔਰ ਕਰੋਨਾ ਨਾਲ ਤੇ ਬੰਦਾ ਬਾਅਦ 'ਚ ਮਰ ਰਿਹਾ। ਮੇਰੇ ਖਿਆਲ ਦੇ ਨਾਲ ਇਨਸਾਨੀਅਤ ਪਹਿਲਾਂ ਮਰ ਰਹੀ ਆ ਬੰਦੇ ਦੇ ਨਾਲ ਵਿੱਚੋਂ। ਜੀ ਇਹ ਵਾਇਰਸ ਹੁਣ ਪਤਾ ਨਹੀਂ ਕਿਹੜਾ ਵਾਇਰਸ ਆ, ਜਿਹੜਾ ਡਰ ਦਾ ਵਾਇਰਸ ਆ, ਪੈਦਾ ਵਾਇਰਸ ਆ। ਸੋ ਸਾਡੀ ਜਿਹੜੀ ਸਰਕਾਰ ਹੈ, ਹੁਣ ਸਿਹਤ ਮੰਤਰੀ ਦੀ ਗੱਲ ਫੇਰ ਆ ਜਾਣੀ ਆ। ਕੁਛ ਜਿਹੜੇ ਸਮਰਥਕ ਆ ਉਹ ਬਹੁਤ ਵਾਰੀ ਕਈ ਵਾਰ ਗੁੱਸਾ ਕਰ ਜਾਂਦੇ ਇਹਨਾਂ ਗੱਲਾਂ ਦਾ, ਕਰੜੇ ਸ਼ਬਦਾਂ ਦਾ। ਪਰ ਗੱਲ ਇਹ ਆ ਕਿ ਸਿਹਤ ਮੰਤਰੀ ਨੂੰ ਰੋਜ਼ਾਨਾ, ਹੁਣ ਦੇਖੋ ਅਰਵਿੰਦ ਕੇਜਰੀਵਾਲ ਰੋਜ਼ਾਨਾ ਸੰਬੋਧਨ ਕਰਦਾ, ਸਾਡਾ ਕੇਂਦਰੀ ਸਿਹਤ ਮਹਿਕਮਾ ਰੋਜ਼ਾਨਾ ਸੰਬੋਧਨ ਕਰਦਾ ਆਪਦੇ ਲੋਕਾਂ ਨੂੰ। ਸਾਡੀ ਇੱਥੇ ਕੋਈ ਵੀ ਨਹੀਂ। ਜੇ ਬੋਲਦੇ ਆ, ਅੱਜ ਬੋਲਿਆ ਜਿਹੜਾ DGP ਆ, ਉਹ ਬਸ ਆਪਦੀ ਸਿਫਤ ਸਲਾਹਤ ਵਾਲੇ ਕਮੈਂਟ ਪੜ੍ਹੀ ਗਿਆ, ਫੇਸਬੁੱਕ ਲਾਈਵ ਤੋਂ ਪੜ੍ਹੀ ਗਿਆ, ਘੰਟਾ ਕਸੀਦੇ ਪੜ੍ਹ ਕੇ ਆਉ ਗਿਆ, ਔਰ ਘੰਟੇ ਦੇ ਵਿੱਚ ਅੱਧਾ ਘੰਟਾ ਉਹਨੇ ਅੰਗਰੇਜ਼ੀ ਦਵੱਲੀ ਫਿਰਿਆ। ਅੱਧਿਆਂ ਨੂੰ ਮੇਰੇ ਵਰਗਿਆਂ ਨੂੰ ਪਤਾ ਨਹੀਂ ਲੱਗਦਾ। ਜੇ ਮੁੱਖ ਮੰਤਰੀ ਬੋਲਦਾ 75% ਉਹ ਅੰਗਰੇਜ਼ੀ ਬੋਲ ਜਾਂਦਾ। ਕਹਿਣ ਦਾ ਭਾਵ ਇਹ ਆ ਕਿ ਸਿਹਤ ਮੰਤਰੀ ਚਲੋ ਜੋ ਵੀ ਆ, ਹੁਣ ਘੱਟੋ ਘੱਟ ਲੋਕਾਂ ਨਾਲ ਡਾਇਲੌਗ ਤਾਂ ਕਰਨਾ 5-10 ਮਿੰਟ। ਆ ਚੈਨਲਾਂ ਵਾਲੇ ਜਦੋਂ ਕਰੋਨਾ ਹੀ ਕਰੀ ਜਾਂਦੇ ਆ, ਕੋਈ 10-15 ਮਿੰਟ ਪ੍ਰਾਈਮ ਟਾਈਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਜਾਣ, ਸਮਾਜ ਨੂੰ ਮੋਟੀਵੇਟ ਕੀਤਾ ਜਾਵੇ ਲੋਕਾਂ ਨੂੰ। ਆ ਜਿਹੜੀ ਅਸਲ ਦੇ ਵਿੱਚ ਸਮਾਜਿਕ ਦੂਰੀ ਪਾ ਰਹੇ ਆ, ਇਸ ਦੂਰੀ ਨੂੰ ਮਿਟਾਇਆ ਜਾਵੇ। ਮੈਂ ਡੇ 1 ਤੋਂ ਕਹਿੰਦਾ ਕਿ ਸਮਾਜਿਕ ਦੂਰੀ ਨਾ ਪਾਓ, ਸਮਾਜਿਕ ਦੂਰੀ ਸਗੋਂ ਮੇਟਣ ਦੀ ਜ਼ਰੂਰਤ ਆ। ਏਦਾਂ ਦੀਆਂ ਲੜਾਈਆਂ ਜਿਹੜੀਆਂ ਸਮਾਜਿਕ ਦੂਰੀ ਨਾਲ ਨਹੀਂ ਲੜੀਆਂ ਜਾ ਸਕਦੀਆਂ। ਹਾਂ, ਸਰੀਰਕ ਦੂਰੀ ਰੱਖ ਲਓ ਪਰ ਸਮਾਜਿਕ ਦੂਰੀ ਨਾ ਪੈਣ ਦਿਓ। ਜੇ ਸਮਾਜਿਕ ਦੂਰੀ ਪੈ ਗਈ ਤਾਂ ਕੱਖ ਨਹੀਂ ਬਚਣਾ, ਕਿਉਂਕਿ ਇਨਸਾਨ ਬਚ ਜਾਣਗੇ। ਜੇ ਇਨਸਾਨੀਅਤ ਹੀ ਨਾ ਬਚੀ ਤਾਂ ਕੀ ਕਰੋਗੇ ਤੁਸੀਂ ਉਹਨਾਂ ਇਨਸਾਨਾਂ ਦਾ? ਜੀ ਇਸ ਟਾਈਮ ਲੋਕਾਂ ਦੇ ਤੇ ਪ੍ਰਸ਼ਾਸਨ ਦੇ ਤਾਂ ਹਰਦੂ ਲਾਹਨਤ ਵਾਲੀ ਗੱਲ ਹੀ ਹੋਈ ਪਈ ਹੈ। ਪਤਾ ਨਹੀਂ ਕੀ ਇਹਨਾਂ ਦੇ ਦਿਮਾਗ ਦੇ ਵਿੱਚ, ਵਾਇਰਸ ਨੇ ਫੇਫੜਿਆਂ ਨੂੰ ਘੱਟ ਨਹੀਂ ਮੈਨੂੰ ਲੱਗਦਾ, ਉੱਥੇ ਭਾਰਤ ਵਿੱਚ ਤਾਂ ਦਿਮਾਗ ਦੇ ਉੱਤੇ ਜ਼ਿਆਦਾ ਅਸਰ ਕੀਤਾ ਆ ਵੀ ਪਤਾ ਨਹੀਂ ਕੀ ਜਿਹੜਾ ਇਹ ਬਣ ਗਿਆ। ਸਾਡਾ ਤਾਂ ਜਿਗਰਾ ਵੀ ਖਤਮ ਕਰ ਦਿੱਤਾ, ਜਿਗਰਾ ਹੀ ਨਹੀਂ ਹੈਗਾ ਹੁਣ ਕਿ ਸਿਵਿਆਂ ਤੱਕ ਵੀ ਚੱਲ ਜਾਈਏ। ਜਿਨ੍ਹਾਂ ਦੀ ਕਮਾਈ ਖਾਧੀ ਆ ਉਹਨਾਂ ਨੂੰ ਤੋੜ ਹੀ ਦਈਏ ਜਾ ਕੇ। ਦੇਖ ਲਓ ਕੀ ਹਾਲ ਜਿਹੜੇ ਉਹ ਹੋ ਗਏ ਆ। ਲੋਕੀ ਜਿਹੜੇ ਪਰਿਵਾਰਾਂ ਦੇ ਲਈ ਜਿਹੜੇ ਉਹ ਮਰ ਮਿਟ ਜਾਂਦੇ ਨੇ, ਤੇ ਇੱਥੇ ਮਰਿਆਂ ਨੂੰ ਜਿਹੜਾ ਉਹ ਮੋਢਾ ਦੇਣ ਤੋਂ ਵੀ ਇਨਕਾਰ ਜਿਹੜਾ ਉਹ ਹੋ ਰਿਹਾ ਆ। ਆਪਣੇ ਸਕਿਆਂ ਨੂੰ ਚਿੱਟਾ ਹੋ ਗਿਆ ਲਹੂ, ਵਾਕਈ ਸਹੀ ਗੱਲ ਆ। ਤੇ ਬਿਲਕੁਲ ਇਹ ਜ਼ਰੂਰੀ ਆ ਵੀ ਹੁਣ ਗੱਲ ਆ। ਹੁਣ ਦੇਖੋ ਇੱਥੇ ਟਰੰਪ ਨੂੰ ਕੋਈ ਚੰਗਾ ਆਖੇ ਕੋਈ ਮਾੜਾ ਆਖੇ, ਅਗਲਾ 2-2 ਘੰਟੇ ਪ੍ਰੈਸ ਕਾਨਫਰੰਸ ਰੋਜ਼ ਕਰਦਾ ਵੀ ਜੋ ਕੁਝ ਵੀ ਹੋ ਰਿਹਾ ਜ਼ਰੂਰੀ ਆ। ਦੇਖੋ ਰਾਜਕਰਮ ਜੀ, ਮਾਫ ਕਰਨਾ ਮੈਂ ਇੰਟਰਪਟ ਕਰਦਾ, ਇਹ ਜ਼ਰੂਰੀ ਆ ਕਿ ਜਦੋਂ ਤੁਹਾਡੇ ਲੋਕ ਜਿਹੜੇ ਆ ਉਹ ਢੈਂਡੀ ਕਲਾ ਵੱਲ ਜਾ ਰਹੇ ਆ, ਸਮਾਜ ਦੇ ਵਿੱਚ ਇੱਕ ਦਫਾੜ ਪੈ ਰਹੀ ਆ, ਸਮਾਜ ਦੇ ਵਿੱਚ ਇੱਕ ਦੂਰੀ ਪੈ ਰਹੀ ਆ, ਸਮਾਜ ਦੇ ਵਿੱਚ ਇੱਕ ਇੱਕ ਪੈਨਿਕ ਆ, ਤਾਂ ਉਸ ਵੇਲੇ ਮੁੱਖ ਮੰਤਰੀ ਨੂੰ ਜਾਂ ਸਿਹਤ ਮੰਤਰੀ ਨੂੰ ਉੱਦਾਂ ਵੀ ਆ ਜਾਂਦੇ ਇਹਨਾਂ ਦੇ ਉਹ ਪ੍ਰਾਈਮ ਸ਼ੋ ਆਉਂਦੇ ਆ, ਉਹ ਬਹਿ ਜਾਂਦੇ ਕਿਸੇ ਨਾ ਕਿਸੇ ਮੁੱਦੇ ਤੇ ਦਵੱਲੀ ਆਉਂਦੇ ਆ, ਆਪਦੇ ਜੋ ਵੀ ਟਰਪਲ ਹੁੰਦੇ ਮਾਰੀ ਜਾਂਦੇ ਆ। ਤਾਂ ਘੱਟੋ ਘੱਟ ਕੋਈ 5-10 ਮਿੰਟ ਵਧੀਆ ਕੋਈ ਚਿੰਤਕ ਲੈ ਆਓ, ਵਧੀਆ ਕੋਈ ਸਮਾਜ ਦਾ ਕੋਈ ਵਿਗਿਆਨੀ ਲੈ ਆਓ, ਕੋਈ ਵਧੀਆ ਲੇਖਕ ਲੈ ਆਓ, ਵਧੀਆ ਕੋਈ ਐਕਟਰ ਲੈ ਆਓ, ਉਹਨੂੰ ਆਪਦੀ ਸਰਕਾਰ ਵੱਲੋਂ ਬੁਲਾਓ। ਲੋਕਾਂ ਦੇ ਵਿੱਚ ਥੋੜਾ ਠੀਕ ਆ ਇਸ ਵੇਲੇ ਹੈਗਾ, ਡਰ ਹੈਗਾ, ਪਰ ਇਹ ਥੋੜੀ ਹੈ ਨਾ ਕਿ ਡਰ ਦੇ ਨਾਲ ਹੀ ਲੋਕ ਮਰਨ ਲਈ ਛੱਡ ਦਿਓਗੇ ਤੁਸੀਂ। ਇਹ ਥੋੜੀ ਨਾ ਕਿ ਤੁਹਾਡੀਆਂ ਲਾਸ਼ਾਂ ਜਿਹੜੀਆਂ ਉਹ ਸਿਵਿਆਂ 'ਚ ਰੁਲੀ ਜਾਣ। ਜਾਂ ਹੁਣ ਦੇਖੋ ਜਿੱਦਾਂ ਉਹ ਇੱਕ ਵਿਚਾਰੇ ਦੀ ਸੀਗੀ ਉਹ ਮ੍ਰਿਤਕ ਦੇ, ਉਹ ਪਤਾ ਨਹੀਂ ਕਿੰਨੇ ਘੰਟੇ ਪਈ ਰਹੀ ਆ, ਉਹਨੂੰ ਲੈਣ ਹੀ ਨਹੀਂ ਆ ਰਿਹਾ ਸੀਗਾ ਕੋਈ। ਤੇ ਇੱਕ ਲਾਸ਼ ਦੀ ਉਹ ਫੋਟੋ ਤੁਸੀਂ ਵੇਖੀ ਹੋਣੀ ਆ, ਮਾਂ ਮਰੀ ਤੋਂ 2 ਮੁੰਡੇ ਚੁੱਕ ਰਹੇ ਆ, ਨਾਲ ਇੱਕ ਪਤਾ ਨਹੀਂ ਕੋਈ ਸਟਾਫ ਦਾ ਲੱਗ ਰਿਹਾ, ਚੌਥਾ ਕੋਈ ਬੰਦਾ ਹੀ ਹੈ ਨਹੀਂਗਾ। ਕਦੇ ਪੰਜਾਬ 'ਚ ਇਹ ਤਸਵੀਰ ਆਈ ਸੀ ਕਿ ਤੁਹਾਨੂੰ ਕੰਨ ਹੀ ਨਾ ਲੱਭਣ, ਤੁਹਾਡੀ ਅਰਥੀ ਦੇ ਨਾਲ ਲੱਗਣ ਵਾਸਤੇ 4 ਕੰਨ ਹੀ ਨਾ ਮਿਲਣ। ਐਸਾ ਬਦਕਿਸਮਤ ਪੰਜਾਬ ਦੇ ਵਿੱਚ ਕੋਈ ਨਹੀਂ ਸੀ ਜੰਮਿਆ ਪਹਿਲਾਂ। ਜੀ ਬਿਲਕੁਲ। ਇਸ
ਇਸ ਕਰੋਨਾ ਵਾਇਰਸ ਨੇ ਅਸਲੀ ਜਿਹੜੀਆਂ ਮਿੰਟੂ ਜੀ ਦਿਮਾਗੀ ਮਾਨਸਿਕਤਾ ਜਿਹੜੀ ਉਹ ਜ਼ਾਹਰ ਕਰ ਛੱਡੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਭਾਈ ਲੌਂਗੋਵਾਲ ਹੁਣਾਂ ਦਾ ਬਿਆਨ ਆਇਆ, ਕਹਿੰਦੇ ਗੁਰਦੁਆਰਾ ਮਜਨੂ ਕਾ ਟਿੱਲਾ ਵਿਰੁੱਧ ਪਰਚਾ ਦਰਜ ਕਰਕੇ ਕੇਜਰੀਵਾਲ ਨੇ ਸਿੱਖ ਵਿਰੋਧੀ ਸੋਚ ਦਾ ਦਿੱਤਾ ਪ੍ਰਮਾਣ। ਨਹੀਂ, ਦੇਖੋ ਗੱਲ ਇਹ ਆ ਕਿ ਮਾਮਲਾ ਕੀ ਆ, ਸਭ ਨੂੰ ਪਤਾ ਹੀ ਆ ਕਿ ਉੱਥੇ ਬੰਦਾ 250-300 ਇਕੱਠਾ ਹੋਇਆ ਸੀਗਾ। ਬੰਦਾ ਇਹਨਾਂ ਨੇ ਇਸ ਗੱਲ ਤੇ ਇਕੱਠਾ ਕੀਤਾ ਸੀਗਾ ਕਿ ਆਜੋ ਅਸੀਂ ਜਿਹੜੇ ਆ ਉਹ ਬੰਦੇ ਅੰਮ੍ਰਿਤਸਰ ਭੇਜ ਦਿਆਂਗੇ, ਕਿਉਂਕਿ ਬਹੁਤੇ ਬੰਦੇ ਸਨ ਪੰਜਾਬ ਤੋਂ। ਪਹਿਲੀ ਗੱਲ ਤੇ ਆ ਕਿ ਇਹਨਾਂ ਦੇ ਆਪਣੇ ਉੱਥੇ ਭਾਈਵਾਲ ਆ ਬੰਦੇ ਸਰਕਾਰ ਦੇ ਵਿੱਚ, ਕੀ ਇਸ ਗੱਲ ਨੂੰ ਇਹ ਪ੍ਰਵਾਨ ਕਰਦੇ ਆ, ਤਸਲੀਮ ਕਰਦੇ ਆ ਕਿ ਪ੍ਰਧਾਨ ਮੰਤਰੀ ਨੇ ਫੈਸਲਾ ਨੋਟਬੰਦੀ ਵਾਂਗੂ ਬਹੁਤ ਕਾਹਲੀ ਚ ਲਿਆ, ਔਰ ਇੰਨੀ ਕਾਹਲੀ ਚ ਲਿਆ ਸੀ ਨੋਟਬੰਦੀ ਵਾਲਾ ਕਿ ਮੁੜ ਕੇ ਨੋਟ ਹੀ ATM ਦੀਆਂ ਮਸ਼ੀਨਾਂ ਤੋਂ ਛੋਟੇ ਛਾਪ ਦਿੱਤੇ ਸੀਗੇ, ਉਹ ATM ਵੀ ਫੇਲ ਹੋ ਗਏ ਸੀਗੇ ਜੀ, ਤੇ ਅੱਜ ਤੱਕ ਨਹੀਂ ਮੰਨੇ। ਸੁਖਬੀਰ ਸਿੰਘ ਬਾਦਲ ਹੋਰੀ ਤੇ ਉਦੋਂ ਵੀ ਕਹੀ ਜਾਂਦੇ ਸੀ ਬਹੁਤ ਸ਼ਾਨਦਾਰ ਫੈਸਲਾ ਲੈ ਲਿਆ ਪ੍ਰਧਾਨ ਮੰਤਰੀ ਨੇ, ਤਾਂ ਅੱਜ ਵੀ ਕਹੀ ਜਾਂਦੇ ਬਹੁਤ ਸ਼ਾਨਦਾਰ ਲਿਆ। ਕੀ ਇਹ ਗਲਤੀ ਨਹੀਂ ਸੀ ਕਿ ਤੁਸੀਂ 4 ਘੰਟੇ 5 ਘੰਟੇ ਵੀ ਨਹੀਂ ਦਿੱਤੇ ਬੰਦਿਆਂ ਨੂੰ, ਬੰਦੇ ਫਸ ਗਏ, ਸਟਕ ਹੋ ਗਏ, ਔਰ ਉਸ ਤੋਂ ਬਾਅਦ ਤੁਸੀਂ ਆਪਣੀ ਕਾਲ ਤੇ ਬੰਦੇ ਸੱਦੇ ਕਿ ਤੁਹਾਨੂੰ ਅੰਮ੍ਰਿਤਸਰ ਤੱਕ ਅਸੀਂ ਪਹੁੰਚਦੇ ਕਰਦੇ ਹਾਂ। ਚਲੋ ਫਿਰ ਨਹੀਂ ਪ੍ਰਬੰਧ ਹੁੰਦਾ। ਉਸ ਤੋਂ ਬਾਅਦ ਕੀ ਹੋਇਆ ਕਿ ਤਬਲੀਗੀ ਜਮਾਤ ਦਾ ਮਰਕਜ਼ ਵਾਲਾ ਕੰਮ ਹੈ ਜਿਹੜਾ ਨਿਜ਼ਾਮੁਦੀਨ ਵਾਲਾ, ਉਹ ਵਿਗੜ ਗਿਆ। ਉਸ ਤੋਂ ਬਾਅਦ ਇਹਨਾਂ ਨੇ ਆਪ ਹੀ ਕਾਲ ਕਰਕੇ ਪੁਲਿਸ ਸੱਦੀ ਆ, ਹੁਣ ਉਹਨਾਂ ਨੇ ਮਾਮਲਾ ਦਰਜ ਕਰ ਦਿੱਤਾ। ਵੇਖੋ ਦੋ ਪਾਸੇ ਇਸ ਗੱਲ ਦੇ, ਪਹਿਲੀ ਗੱਲ ਵੇਖਣ 'ਚ ਜਾਂ ਧਾਰਮਿਕ ਅਕਾਦਤ ਦੇ ਪੱਖ ਤੋਂ ਲਈਏ ਤੇ ਗੁਰਦੁਆਰੇ ਪ੍ਰਬੰਧਨ ਤੇ ਮਾਮਲਾ ਜਿਹੜਾ ਸਾਨੂੰ ਦੁਖਦਾ ਕਿ ਯਾਰ ਕਾਹਤੋਂ ਮਾਮਲਾ ਦਰਜ ਕਰਨਾ, ਜਾਂ ਕਿਸੇ ਵੀ ਜਿੱਦਾਂ ਆਪਾਂ ਉਹਨਾਂ ਮੁਸਲਮਾਨਾਂ ਤੇ ਕਿਹਾ ਕਿ ਯਾਰ ਉਹਨਾਂ ਨੇ ਵੀ ਕੋਈ ਜਾਣਬੁੱਝ ਕੇ ਥੋੜੀ ਨਾ ਕੀਤਾ ਹੋਊਗਾ, ਜਿਵੇਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਤੇ ਜੇ ਸਾਰਿਆਂ ਤੇ ਮਾਮਲਾ ਦਰਜ ਕੀਤਾ। ਹੁਣ ਇਧਰਲੇ ਪੱਖ ਤੋਂ ਵੇਖੀਏ ਤੇ ਜੇ ਮੰਨ ਲਓ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ, ਮੁੜ ਕੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਲੱਤ ਨਹੀਂ ਹਿਲਾਉਣੀ, ਤੇ ਇਹਨਾਂ ਦੇ ਜਿਹੜੇ ਹੈਗੇ ਆ ਨਾ 20-20 ਰੁਪਈਏ ਤੇ ਟਵੀਟ ਕਰਦੇ ਆ ਜਿਹੜੇ ਟਰੋਲ, ਉਹਨਾਂ ਨੇ ਨੇਰੀ ਲਿਆ ਦੇਣੀ ਸੀ ਕਿ ਖਵਾਓ ਮੁਸਲਮਾਨਾਂ ਨੂੰ ਬਿਰਿਆਨੀ। ਇਹਦੇ ਆਪ ਇਹਨਾਂ ਦੇ ਸਾਥੀ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਦੋਏ ਚੀਜ਼ਾਂ ਵੇਖਣ ਵਾਲੀਆਂ, ਕਿ ਇਹ ਗਲਤੀ ਨਹੀਂ ਸੀ ਜਦ ਇੱਕ ਪਾਸੇ ਤੇ ਦਰਬਾਰ ਸਾਹਿਬ ਦੀ ਆਮਦ ਸ਼ਰਧਾਲੂਆਂ ਦੀ ਤੁਸੀਂ ਰੋਕਣ ਰਹੇ ਹੋ। ਖੁਦ ਤੁਹਾਡਾ ਜਥੇਦਾਰ ਕਹਿੰਦਾ ਕਿ ਹਾਂ ਭਾਈ ਅਸੀਂ ਇਕੱਠ ਨਹੀਂ ਕਰਨਾ, ਕੋਈ ਵਿਸਾਖੀ ਤੱਕ ਵੀ ਨਹੀਂ ਮਨਾਈ ਜਾ ਰਹੀ, ਤਾਂ ਦੂਸਰੇ ਪਾਸੇ ਤੁਸੀਂ ਉੱਥੇ ਇਸ ਤਰ੍ਹਾਂ ਭੀੜ ਜੁਟਾ ਲਈ ਆ, ਕੋਈ ਤੁਹਾਡੇ ਕੋਲ ਪ੍ਰਬੰਧ ਨਹੀਂ ਹੈ, ਮੁੜ ਕੇ ਤੁਸੀਂ ਆਪ ਹੀ ਕਾਲ ਕਰ ਰਹੇ ਹੋ। ਕੀ ਇਹ ਜਾਇਜ਼ ਹੈ, ਵਾਜਬ ਹੈ? ਇਹ ਸਵਾਲ ਦਾ ਜਵਾਬ ਵੀ ਦੇਣਾ ਚਾਹੀਦਾ ਨਾ ਕਿ ਜਦ ਕੱਲ ਨੂੰ ਮੰਨ ਲਓ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ, ਕਿ ਤੁਸੀਂ ਜ਼ਿੰਮੇਵਾਰੀ ਲੈਂਦੇ? ਔਰ ਉਸ ਤੋਂ ਬਾਅਦ ਜੋ ਸਿੱਖਾਂ ਦੀ ਬਦਨਾਮੀ ਹੁੰਦੀ, ਕੀ ਤੁਸੀਂ ਉਸ ਥਾਂ ਤੇ ਅੱਗੇ ਆ ਕੇ ਉਸ ਚੀਜ਼ ਨੂੰ ਡਿਫੈਂਡ ਕਰਦੇ? ਨਹੀਂ ਸੀ ਹੋਣਾ। ਉਦੋਂ ਇਹਨਾਂ ਨਿਕਲ ਜਾਣਾ ਸੀ, ਸਾਰੀ ਜਿਹੜੀ ਗਾਜ ਆ ਸਿੱਖ ਕੌਮ ਤੇ ਡਿੱਗਣੀ ਸੀਗੀ। ਤਾਂ ਇਹ ਇੱਕ ਗਲਤੀ ਸੀ ਆਪਣੇ ਆਪ ਦੇ ਵਿੱਚ ਕਿ ਜੇ ਤੁਸੀਂ ਕਾਲ ਕੀਤੀ ਸੀ ਬੰਦਿਆਂ ਨੂੰ ਤਾਂ ਫਿਰ ਉਹਨਾਂ ਨੂੰ ਬਿਲੇ ਲਾਉਂਦੇ, ਉਹਨਾਂ ਨੂੰ ਟਿਕਾਣੇ ਲਾਉਂਦੇ। ਹਾਂ ਚਲੋ ਇੱਕ ਚੀਜ਼ ਜਿਹੜੀ ਆ ਉਹ ਕਹਿਣ ਵਾਲੀ ਆ, ਉਹ ਇਹ ਹਿੰਮਤ ਨਹੀਂ ਕਰਨਗੇ, ਅਸੀਂ ਜ਼ਰੂਰ ਕਵਾਂਗੇ। ਮਨਜਿੰਦਰ ਸਿੰਘ ਸਰ ਸਾਹਿਬ ਕਦੇ ਗੱਲ ਨਹੀਂ ਕਹੂਗਾ, ਕਿਉਂਕਿ ਉਹ ਨਾਮ ਦਾ ਜ਼ਰੂਰ ਅਕਾਲੀ ਹੈ, ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਭਾਰਤੀ ਜਨਤਾ ਪਾਰਟੀ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ। ਦੇਖੋ ਗੱਲ ਇਹ ਆ ਕਿ ਜਦ ਮੂਤਰ ਪਾਰਟੀਆਂ ਹੁੰਦੀਆਂ, ਜਦ ਥਾਲੀ ਖੜਕਾਊ ਮਹਿਕਮਾ ਜਿਹੜਾ ਉਹ ਬਾਜ਼ਾਰਾਂ 'ਚ ਉਤਰ ਪੈਂਦਾ, ਜਦੋਂ ਇਹਨਾਂ ਦੇ ਵਿਧਾਇਕ ਮਸ਼ਾਲਚੀ ਬਣ ਕੇ ਸੜਕਾਂ ਤੇ ਆ ਜਾਂਦੇ ਆ, ਕਿ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦੇ? ਸਭ ਤੋਂ ਵੱਡਾ ਸਵਾਲ ਇਹ ਕਰ ਸਕਦੇ ਆ, ਚਾਹੇ ਉਹ ਕੇਜਰੀਵਾਲ ਨੇ ਕਰਾਇਆ ਪਰਚਾ, ਜਿੰਨ ਮਰਜ਼ੀ ਕਰਵਾਇਆ, ਤਾਂ ਘੱਟੋ ਘੱਟ ਤੁਸੀਂ ਸਵਾਲ ਤੇ ਚੁੱਕ ਸਕਦੇ ਹੋ ਨਾ ਕਿ ਹਾਂ ਭਾਈ ਜੇ ਸਾਡੇ ਤੇ ਮਾਮਲਾ ਦਰਜ, ਅਸੀਂ ਤੇ ਚਲੋ ਸ਼ਰਨ ਦਿੱਤੀ ਆ ਗੁਰੂ ਘਰ ਦੇ ਵਿੱਚ, ਜੇ ਤੁਸੀਂ ਮੰਨਦੇ ਹੋ ਕਿ ਸਾਥੋਂ ਗਲਤੀ ਹੋਈ ਆ, ਰੂਲ ਐਂਡ ਰੈਗੂਲੇਸ਼ਨ ਜੋ ਵੀ ਸੀ ਤੁਹਾਡਾ ਉਹਦੇ ਮੁਤਾਬਕ ਅਸੀਂ ਸਹੀ ਨਹੀਂ ਕੀਤਾ, ਠੀਕ ਕਰਤਾ, ਤਾਂ ਕੀ ਜਿਹੜੇ ਉੱਥੇ ਮੂਤਰ ਪਾਰਟੀਆਂ ਕਰਦੇ ਪਏ ਸਨ ਉਸ ਟਾਈਮ, ਕੀ ਉਹਨਾਂ ਨੇ ਸਹੀ ਕੀਤਾ? ਉਹ ਗਊ ਮੂਤਰ ਤੇ ਆਈ ਗਏ। ਇਹ ਤੁਹਾਡੇ ਮੰਤਰੀ ਤੇ ਕਹੀ ਜਾਂਦੇ ਧੁੱਪੇ ਬਹਿ ਜਾਓ, ਉਹ ਠੀਕ ਹੋ ਜਾਊਗਾ, ਕਰੋਨਾ ਕੁਛ ਨਹੀਂ ਹੁੰਦਾ, ਕੱਖ ਨਹੀਂ ਹੁੰਦਾ। ਪ੍ਰਧਾਨ ਮੰਤਰੀ ਖੁਦ ਝੂਠ ਬੋਲ ਗਿਆ ਕਿ ਦੇਖੋ ਜੀ 15 ਤਰੀਕ ਤੋਂ ਪਹਿਲਾਂ ਜਿਹੜੇ ਵੀ ਆਏ ਆ ਅਸੀਂ ਉਹਨਾਂ ਦੀ ਸਾਰਿਆਂ ਦੀ ਸਕਰੀਨਿੰਗ ਕੀਤੀ ਆ, ਤੇ ਆਪ ਹੀ ਮੰਨ ਗਏ ਕਿ ਅਸੀਂ ਤਾਂ ਇੰਨੇ ਲੱਖ ਬੰਦੇ ਦੀ ਸਕਰੀਨਿੰਗ ਕਰ ਹੀ ਨਹੀਂ ਸਕੇ। ਤਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਸਵਾਲ ਇਹਨਾਂ ਨੂੰ ਵੀ ਖੜੇ ਕਰਨੇ ਚਾਹੀਦੇ। ਇਹਨਾਂ ਦੇ ਵੀ ਮੂੰਹ 'ਚ ਜ਼ੁਬਾਨ ਹੈਗੀ ਆ ਕਿ ਹਾਂ ਭਾਈ ਅਸੀਂ ਤੱਥਾਂ ਦੇ ਆਧਾਰ ਤੇ ਬੋਲਾਂਗੇ, ਠੀਕ ਆ। ਜੇ ਸਾਡੇ ਤੇ ਆ ਤੇ ਜਿਨ੍ਹਾਂ ਨੇ ਗਊ ਮੂਤਰ ਪਾਰਟੀਆਂ ਕੀਤੀਆਂ ਤੁਸੀਂ ਉਹਨਾਂ ਦੇ ਵੀ ਮਾਮਲਾ ਦਰਜ ਕਰੋ, ਜਿਨ੍ਹਾਂ ਨੇ ਟੋਲੇ ਬਣਾ ਕੇ ਥਾਲੀਆਂ ਖੜਕਾਈਆਂ, ਜਲੂਸ ਕੱਢੇ, ਉਹਨਾਂ ਤੇ ਵੀ ਕਰੋ ਮਾਮਲਾ ਦਰਜ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਚੋਰ ਨੇ ਵਿਖਾਇਆ ਪੁਲਿਸ ਨੂੰ ਪੈਂਤੜਾ, ਕੀ ਸਭ ਰਹਿ ਗਏ ਹੱਕੇ ਬੱਕੇ? ਦੇਖੋ ਇਹ ਚੋਰ ਆ ਜਿਹੜਾ ਵਾਕਿਆ 'ਚ ਚੋਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਕਲੈਰੀ ਮੋਰ ਹੀ ਸੀਗਾ। ਕੁਛ ਚੋਰ ਹੁੰਦੇ, ਕੁਛ ਵਿੱਚ ਚੋਰਾਂ ਦੇ ਕਲੈਰੀ ਮੋਰ ਹੁੰਦੇ ਆ। ਇਸ ਬੰਦੇ ਨੇ ਕੀ ਵਕਤ ਪਾਇਆ ਕਿ ਪੁਲਿਸ ਗਈ ਸੀ, ਇਹਦੇ ਪਿੰਡ ਫਾਜ਼ਿਲਕਾ ਦੇ ਲਾਗੇ ਦੀ ਘਟਨਾ ਹੈ, ਫਾਜ਼ਿਲਕਾ ਲਾਗੇ ਦੀ ਘਟਨਾ ਸੀਗੀ
ਤਾਂ ਉਹਦੇ ਮੁਤਾਬਕ ਜਦ ਪੁਲਿਸ ਦੀ ਕਹਾਣੀ ਮੁਤਾਬਕ ਕਹਿੰਦੇ ਕਿ ਅਸੀਂ ਜਦ ਉੱਥੇ ਗਏ, ਬੰਦਾ ਫੜ ਕੇ ਤੇ ਜਦ ਉੱਥੋਂ ਚੱਲੇ ਤੇ ਉਹ ਕਹਿੰਦਾ ਕਿ ਆ 3-4 ਮੋਟਰਸਾਈਕਲ ਜਿਹੜੇ ਮੈਂ ਚੋਰੀ ਕੀਤੇ ਉਹਨਾਂ ਦੇ ਵਿੱਚੋਂ ਇੱਕ ਮੋਟਰਸਾਈਕਲ ਆ ਜਾਂਦਾ। ਉਹਨੇ ਨਾਲ ਦੀ ਨਾਲ ਬੰਦੇ ਵੱਲ ਇਸ਼ਾਰਾ ਕੀਤਾ, ਉਹ ਉੱਤਰ ਕੇ ਉਧਰ ਵੱਲ ਗਏ, ਉਹਦੇ ਵੱਲ ਭੱਜੇ ਤੇ ਉਹਨੇ ਪਿੱਛੋਂ ਕੀ ਕੀਤਾ, ਮਾਰਿਆ ਕਿ ਕਾਰ ਨੂੰ ਗੇਰ, ਉਹਨਾਂ ਦੀ ਪੁਲਿਸ ਵਾਲਿਆਂ ਦੀ ਕਾਰ ਲੈ ਕੇ ਭੱਜ ਗਿਆ। ਉਹਨਾਂ ਦੇ ਮਗਰ ਲੱਗੇ, ਚਲੋ ਪੁਲਿਸ ਵਾਲੇ ਹੋਰ ਮਗਰ ਲਾਏ ਹੋਣੇ ਬੰਦੇ, ਉਹਨਾਂ ਨੇ ਕੋਈ ਗਾਂਹ ਜਾ ਕੇ ਉਹਦੀ ਕਾਰ ਜਿਹੜੀ ਆ ਉਹ ਦਰਖਤ ਦੇ ਨਾਲ ਟਕਰਾ ਗਈ। ਉੱਥੋਂ ਫੇਰ ਉਹ ਨਿਕਲਿਆ ਤੇ ਗਾਂਹ ਕਿਸੇ ਦੇ ਘਰੇ ਮੋਟਰਸਾਈਕਲ ਕੋ ਥੱਲਿਆ ਪਿਆ ਸੀ, ਉੱਥੋਂ ਨੇ ਮਾਰੀ ਕਿੱਕ, ਉੱਥੋਂ ਗਾਂਹ ਕਿਸੇ ਦਾ ਮੋਟਰਸਾਈਕਲ ਲੈ ਕੇ ਨਿਕਲ ਗਿਆ। ਸੋ ਪੁਲਿਸ ਜਿਹੜੀ ਆ ਉਹ ਚੋਰ ਨੂੰ ਫੜਨ ਗਈ, ਆਪਦੀ ਕਾਰ ਜਿਹੜੀ ਆ ਉਹ ਵੀ ਖਵਾ ਕੇ ਆ ਗਈ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਿਹੜੀਆਂ ਜਾਣਕਾਰੀ ਦਿੱਤੀਆਂ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।